ਪ੍ਰਭ ਦਾਤੋ ਦਾਤਾਰ, ਪਰਿਓ ਜਾਚਕ ਇਕ ਸਰਨਾ। ਮਿਲੈ ਦਾਨ ਸੰਤਰੇਨ, ਜੇਹ ਲਗ ਭਵਜਲ ਤਰਨਾ। ਬਿਨਤ ਕਰਹੁ ਅਰਦਾਸ, ਸੁਨਹੁ ਜੇ ਠਾਕੁਰ ਭਾਵੈ। ਦੇਹੁ ਦਰਸ ਮਨ ਚਾਉ, ਭਗਤ ਇਹੋ ਮਨ ਠਹਿਰਾਵੈ। ਬਲਿਓ ਚਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਮੂਕ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਪਾਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਆਸਾ ਮਹੱਲਾ ਪਹਿਲਾ। ਸ਼ਾਂਤ ਘਰ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਮੁੰਦ ਜੋਬਨ ਵਾਲੜੀਏ, ਮੇਰਾ ਪਿਰ ਰਲਿਆਲਾ ਰਾਮ। ਧਨ ਪਿਰ ਨੇਹੋ ਕਣਾ, ਰਸ ਪ੍ਰੀਤ ਦਇਆਲਾ ਰਾਮ। ਧਨ ਪਿਰ ਹੈ ਮੇਲਾ ਹੋਏ ਸੁਆਮੀ, ਆਪ ਪ੍ਰਭ ਕਿਰਪਾ ਕਰੇ। ਸੇਜਾ ਸੁਹਾਵੀ ਸੰਗ ਪਿਰ ਕੈ, ਸਾਤ ਸਰ ਅੰਮ੍ਰਿਤ ਭਰੇ। ਦਇਆ ਮਇਆ ਕਰ ਦਇਆ ਮਇਆ ਦਇਆਲ ਸਾਚੇ, ਸ਼ਬਦ ਮਿਲ ਗੁਣ ਗਾਵੋ। ਨਾਨਕਾ ਹਰ ਵਰ ਦੇਖ ਵਿਗਸੀ, ਮੁੰਦ ਮਨ ਉਮਾਹੋ। ਧਨ ਮੁੰਦ ਜੋਬਨ ਵਾਲੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ
ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ, ਜਿੱਥੇ ਅੰਮ੍ਰਿਤਮਈ ਗੁਰਬਾਣੀ ਦੇ ਜਾਪ, ਰਸ ਪਿੰਨਾ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੀ। ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਆਸਾ ਰਾਗ ਅੰਦਰ ਪੱਟੀ ਨਾਮੇ ਜੋ ਬਾਣੀ ਹੈ, ਜਿਸ ਪਾਵਨ ਬਾਣੀ ਅੰਦਰ ਹਜੂਰ ਨੇ ਭੁਲਾਵੇਂ ਅੱਖਰਾਂ ਦੁਆਰਾ ਮਹਾਰਾਜ ਜੀ ਨੇ ਪਾਂਧੇ ਤਾਈਂ ਉਪਦੇਸ਼ ਦੇ ਕਰਕੇ ਨਿਹਾਲ ਕੀਤਾ ਸੀ। ਅੱਗੇ ਹੁਣ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਸੰਤਾਂ ਦੀ ਬਾਣੀ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਪਾਵਨ ਸ਼ਬਦ ਦੀ ਉਥਾਨਕਾ ਹੈ, ਸਤਿਗੁਰੂ ਜੀ ਜੀਵਾਂ ਦਾ ਭਲਾ ਕਰਦੇ ਹੋ ਦੱਖਣ ਦੀ ਦਿਸ਼ਾ ਵੱਲ ਮਹਾਰਾਜ ਸੱਚੇ ਪਾਤਸ਼ਾਹ ਆਏ ਨੇ। ਬੀਆਬਾਨ ਜੰਗਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਐ ਤੇ ਕੁਝ ਜਗਿਆਸੂ ਜਨ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਕਰਕੇ ਬੈਠ ਕੇ ਬੇਨਤੀਆਂ ਕਰਦੇ ਨੇ ਤੇ ਹਜੂਰ ਦੇ ਸਨਮੁਖ ਹੋ ਕਰਕੇ ਜਦੋਂ ਬੇਨਤੀ ਕੀਤੀ, ਮਹਾਰਾਜ ਅਕਾਲ ਪੁਰਖ ਪਰਮੇਸ਼ਰ ਦੀ ਕਿਵੇਂ ਪ੍ਰਾਪਤੀ ਹੋਵੇ, ਜੀਵ ਰੂਪ ਸਖੀ ਨੂੰ ਪਤੀ ਪ੍ਰਮਾਤਮਾ ਕਿਵੇਂ ਮਿਲ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿਨਾਂ ਦੀ ਬੇਨਤੀ ਸੁਣ ਕਰਕੇ ਆਸਾ ਰਾਗ ਦੇ ਅੰਦਰ ਸੰਤਾਂ ਦੀ ਬਾਣੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ ਹੈ, ਜਿਸ ਵਿੱਚ ਮੱਧਮ ਔਰ ਜੋ ਉੱਤਮ ਜੀਵ ਰੂਪ ਸਖੀਆਂ ਹਨ, ਮਹਾਤਮਾ ਰੂਪ ਸਖੀਆਂ ਨੇ, ਤਿਨਾਂ ਦੇ ਸੰਭਾਰ ਦੁਆਰਾ ਮਹਾਰਾਜ ਜੀ ਨੇ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਨੇ ਜੀਵਾਂ ਦੀ ਕਲਿਆਣ ਹਿਤ ਗੁਰਬਾਣੀ ਅੰਦਰ ਬੇਅੰਤ ਸ਼ਬਦ ਉਚਾਰਨ ਕੀਤੇ ਹਨ। ਜਿੱਥੇ ਵੀ ਜਿਹੋ ਜਿਹੇ ਢੰਗ ਦੇ ਨਾਲ, ਜਿਹੋ ਜਿਹੇ ਸੁਭਾਅ ਦਾ ਕੋਈ ਜੀਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੀ ਕਲਿਆਣ ਕਰਨ ਵਾਸਤੇ ਉੱਦਾਂ ਦੀ ਭਾਸ਼ਾ ਵਿੱਚ ਉਹਦਾ ਸੁਭਾਅ ਰੋਕ ਢੰਗ ਦੇ ਕਰਕੇ ਮਹਾਰਾਜ ਸਾਹਿਬ ਜੀ ਨੇ ਸ਼ਬਦ ਰਾਹੀਂ ਉਪਦੇਸ਼ ਬਖਸ਼ਿਆ ਹੈ। ਫਿਰ ਜਿਸ ਵੀ ਦੇਸ਼ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਹਨ, ਉਸ ਦੇਸ਼ ਦੀ ਜਿਹੋ ਜਿਹੀ ਭਾਸ਼ਾ ਸੀ, ਜਿਹੋ ਜਿਹੀ ਬੋਲ ਬਾਣੀ ਸੀ, ਮਹਾਰਾਜ ਜੀ ਨੇ ਉਸੇ ਦੀ ਤਰ੍ਹਾਂ ਦੀ ਭਾਸ਼ਾ ਵਿੱਚ ਸ਼ਬਦ ਉਚਾਰਨ ਕਰਕੇ ਬਖਸ਼ਿਸ਼ ਕੀਤੀ, ਜੀਵਾਂ ਦੇ ਕਲਿਆਣ ਕੀਤੀ ਹੈ। ਜਿਵੇਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਖਣ ਦੇਸ਼ ਦੇ ਵੱਲ ਆਏ ਨੇ, ਹਜੂਰ ਨੇ ਜੀਵ ਰੂਪ ਸਖੀ ਦਾ ਔਰ ਮਹਾਤਮਾ ਰੂਪ ਸਖੀ ਦਾ ਇਹ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਸਾਧ ਸੰਗਤ ਜੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜੀਏ, ਕਿਉਂਕਿ ਸਤਿਗੁਰੂ ਜੀ ਦੇ ਪਾਵਨ ਮੁਖ ਵਾਕ ਹਨ, ਡਿਠੈ ਮੁਕਤ ਨਾ ਹੋਵੇ ਜਿਚਿਤ ਸ਼ਬਦ ਨਾ ਕਰੇ ਵਿਚਾਰ। ਸਤਿਗੁਰੂ ਜੀ ਦੀ ਦੀਦਾਰ ਕਰਨੇ ਦਾ ਬਹੁਤ ਵੱਡਾ ਮਹਾਤਮ ਹੈ। ਮਹਾਰਾਜ ਜੀ ਦੇ ਦਰਸ਼ਨਾਂ ਦੀ ਦਾਤ ਬੜੀ ਅਮੋਲਕ ਹੈ, ਪਰ ਜਦੋਂ ਤੱਕ ਗੁਰੂ ਸ਼ਬਦ ਦੀ ਵਿਚਾਰ ਨਾ ਕੀਤੀ ਜਾਵੇ, ਉਦੋਂ ਤੱਕ ਸਮਝ ਨਹੀਂ ਪੈਂਦੀ ਕਿ ਕਿਸ ਢੰਗ ਨਾਲ ਜੀਵਨ ਨਿਰਵਾਹ ਕਰਨਾ ਹੈ। ਉਦੋਂ ਤੱਕ ਮਨੁੱਖ ਜੀਵਨ ਜੁਗਤੀ ਦੀ ਦਾਤ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਪਾ ਸਕਦਾ। ਸਤਿਗੁਰਾਂ ਦੇ ਦਰਸ਼ਨ ਤਾਂ ਕਰਦਾ,
ਵੇਖਾ ਵਿਖਾਈ ਸੰਗਤ ਵਿੱਚ ਵੀ ਆ ਕਰਕੇ ਬੈਠ ਜਾਂਦਾ ਹੈ, ਪਰ ਇਹ ਸਮਝ ਨਹੀਂ ਹੁੰਦੀ ਕਿ ਸੰਗਤ ਵਿੱਚ ਆ ਕੇ ਅਗਲਾ ਕਰਮ ਕੀ ਕਰਨਾ ਹੈ। ਉਦਮ ਕਰਕੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਹਜ਼ੂਰ ਦੇ ਸਨਮੁਖ ਹੋ ਕੇ ਨਮਸਕਾਰ ਕਰਕੇ ਗੁਰੂ ਚਰਨਾਂ ਵਿੱਚ ਬੈਠ ਜਾਣਾ, ਇਹ ਬੜੀ ਵੱਡੀ ਦਾਤ, ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਇਹ ਵੀ ਉੱਤਮ ਕਰਮ ਹੈ। ਪਰ ਇਹਦੇ ਨਾਲੋਂ ਵੀ ਅੱਗੇ ਜਿਹੜਾ ਕਰਮ ਹੈ ਉਹ ਵੀ ਸਤ ਸੰਗਤ ਜੀ ਉੱਤਮ ਤੇ ਸਭ ਤੋਂ ਪਰਮ ਹੈ। ਜੇ ਮਹਾਰਾਜ ਦੀ ਸਤ ਸੰਗਤ ਵਿੱਚ ਆ ਕਰਕੇ ਬੈਠੇ ਹਾਂ, ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰਨਾ ਤੇ ਆਪਣੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਕਰਨਾ, ਚਿਤ ਬਿਰਤੀ ਨੂੰ ਗਰੀਬ ਨਵਾਜ ਸਤਿਗੁਰੂ ਜੀ ਦੇ ਸ਼ਬਦ ਦੇ ਨਾਲ ਜੋੜਨਾ, ਧਿਆਨ ਸਤਿਗੁਰੂ ਜੀ ਦੇ ਚਰਨਾਂ ਦਾ ਧਾਰਨ ਕਰਨਾ ਔਰ ਇਹਨਾਂ ਨੇਤਰਾਂ ਦੇ ਨਾਲ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਬਾਰ-ਬਾਰ ਜੀਵ ਦੇਖਦਾ ਰਹਿੰਦਾ ਹੈ। ਸਾਰੇ ਪਾਸਿਆਂ ਤੋਂ ਧਿਆਨ ਹਟਾ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦੇ ਨਾਲ ਜੋੜਨਾ, ਇਹ ਸਤਿਗੁਰੂ ਜੀ ਦੀ ਸਤ ਸੰਗਤ ਵਿੱਚ ਆ ਕਰਕੇ ਅਗਲਾ ਸ਼ਰੋਮਣੀ ਤੇ ਪਰਮ ਕਰਮ ਹੈ। ਕਿਉਂਕਿ ਜਦੋਂ ਮਹਾਰਾਜ ਸਾਹਿਬ ਜੀ ਦੀ ਸੰਗਤ ਵਿੱਚ ਆ ਕੇ ਬੈਠਦੇ ਹਾਂ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜਾ ਸ਼ਬਦ ਰਾਗੀ ਸਿੰਘ ਗਾਇਨ ਕਰ ਰਹੇ ਹੈ ਜਾਂ ਗੁਰਬਾਣੀ ਦਾ ਪਾਠ ਹੋ ਰਿਹਾ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ ਜਾਂ ਗੁਰੂ ਸ਼ਬਦ ਦੀ ਵਿਚਾਰ ਹੋ ਰਹੀ ਹੁੰਦੀ ਹੈ ਤੇ ਕੁਝ ਪਤਾ ਨਹੀਂ ਹੁੰਦਾ ਕਿ ਸਤਿਗੁਰੂ ਜੀ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ। ਮਹਾਰਾਜ ਸਾਹਿਬ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ, ਸਤਿਗੁਰਾਂ ਨੇ ਸਾਨੂੰ ਕੀ ਸਮਝਾਇਆ, ਅਸੀਂ ਕਿਹੜੇ ਢੰਗ ਦੇ ਨਾਲ ਜੀਵਨ ਨਿਰਵਾਹ ਕਰ ਰਹੇ ਹਾਂ ਤੇ ਸਤਿਗੁਰੂ ਜੀ ਸ਼ਬਦ ਦੀ ਵਿਚਾਰ ਅੰਦਰ ਸਾਨੂੰ ਕਿਹੜੇ ਢੰਗ ਦੇ ਨਾਲ ਜੀਵਨ ਨਿਰਵਾਹ ਕਰਨ ਵਾਸਤੇ ਪ੍ਰੇਰਿਤ ਕਰ ਰਹੇ ਹਨ, ਇਹ ਕੁਝ ਪਤਾ ਹੀ ਨਹੀਂ ਹੁੰਦਾ। ਵੇਖਾ ਵਿਖਾਈ ਆ ਕਰਕੇ ਬੈਠ ਵੀ ਜਾਣਾ, ਪਰ ਪੂਰਾ ਲਾਭ ਨਹੀਂ ਸਤ ਸੰਗਤ ਜੀ ਪ੍ਰਾਪਤ ਕੀਤਾ ਜਾਂਦਾ ਉਦੋਂ ਤੱਕ ਜਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਧਿਆਨ ਨਹੀਂ ਜੁੜਦਾ। ਜਦੋਂ ਤੱਕ ਸਤਿਗੁਰੂ ਜੀ ਦੀ ਸ਼ਬਦ ਦੀ ਵਿਚਾਰ ਦੇ ਵੱਲ ਸਾਡੀ ਸੁਰਤੀ ਬਿਰਤੀ ਜੁੜਦੀ ਨਹੀਂ ਹੈ ਕਿ ਮਹਾਰਾਜ ਸਾਨੂੰ ਸਮਝਾ ਕੀ ਰਹੇ ਹੈ, ਉਦੋਂ ਤੱਕ ਲਾਹਾ ਪੂਰਾ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਇਹ ਬਹੁਤ ਵੱਡੀ ਦਾਤ ਹੈ ਜੋ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸੋ ਆਓ ਹੁਣ ਪਿਆਰ ਦੇ ਨਾਲ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹਲਾ ਪਹਿਲਾ, ਸ਼ੰਤ ਘਰ ਪਹਿਲਾ। ਆਸਾ ਰਾਗ ਅੰਦਰ ਪਹਿਲੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ, ਜਗਤ ਨੂੰ ਤਾਰਨਹਾਰੇ, ਸਰਬ ਜੀਵਾਂ ਦੇ ਸਾਂਝੇ ਸਤਿਗੁਰੂ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲੇ ਘਰ ਸੁਰ ਤਾਲ ਅੰਦਰ ਸ਼ੰਤਾਂ ਦੀ ਬਾਣੀ ਉਚਾਰਨ ਕਰ ਰਹੇ ਹਨ। ਸ਼ੰਤ ਤੋਂ ਭਾਵ ਜਿਸ ਵਿੱਚ ਕਾਵ ਤੇ ਸੰਗੀਤ ਸੁਮੇਲ ਕਰਕੇ ਉਚਾਰਨ ਕੀਤਾ ਹੋਵੇ, ਜਿਸ ਵਿੱਚ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਗੁਣ ਬਾਰ-ਬਾਰ ਗਾਏ ਜਾਣ। ਔਰ ਸ਼ੰਤ 6 ਪੌੜੀਆਂ ਦਾ ਨਾਮ ਹੀ ਹੈ, 6 ਪੰਕਤੀਆਂ ਦਾ ਨਾਮ ਹੀ ਹੈ। ਮਹਾਰਾਜ ਹਜੂਰ ਸ਼ੰਤਾਂ ਦੇ ਅੰਦਰ ਪਹਿਲੇ ਘਰ ਸੁਰ ਤਾਲ ਅੰਦਰ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ। ਪਹਿਲਾ ਨਿਰਦੇਸ਼ਕ ਮੰਗਲ ਕੀਤਾ ਹੈ। ਇੱਕ ਅਦਵੈਤ ਸਰੂਪ ਹੈ, ਇੱਕ ਅਦੁੱਤੀ ਸਰੂਪ ਹੈ। ਓੰਕਾਰ ਸਰਬੱਗ ਜੀਵਾਂ ਦਾ ਪ੍ਰਕਾਸ਼ਕ ਹੈ, ਸਭ ਜੀਵਾਂ ਦੀ ਉਤਪਤੀ ਕਰਨ ਵਾਲਾ ਹੈ, ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ, ਸਭ ਜੀਵਾਂ ਦੀ ਲੈਅਤਾ ਕਰਨ ਵਾਲਾ ਉਹ ਇੱਕ ਪ੍ਰਮਾਤਮਾ ਦਾ ਅਦੁੱਤੀ ਸਰੂਪ ਹੈ। ਸਾਰੀ ਲੋਕਾਈ ਕਾਲ ਦੇ ਅਧੀਨ ਹੋ ਜਾਣ ਵਾਲੀ ਇੱਕ ਪ੍ਰਮਾਤਮਾ ਹੈ।
ਇੱਕ ਓੰਕਾਰ ਦੀ ਸ਼ਕਤੀ ਹੈ ਜੋ ਅਕਾਲ ਸਰੂਪ ਹੈ। ਫਿਰ ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਉਸ ਓੰਕਾਰ ਪ੍ਰਮਾਤਮਾ ਜੀ ਦੀ ਸ਼ਕਤੀ ਦਾ ਸਰੂਪ ਹੈ। ਐਸਾ ਇੱਕ ਪਰਮੇਸ਼ਰ ਹੈ, ਨਾ ਕਦੇ ਵੱਧਦਾ ਘਟਦਾ ਹੈ। ਇੱਕ ਸਾਰ ਰਹਿਣ ਵਾਲਾ ਪ੍ਰਮਾਤਮਾ ਅਕਾਲ ਪੁਰਖ ਜੀ ਦਾ ਸਵਰੂਪ ਹੈ। ਤੇ ਹਜੂਰ ਨੇ ਬਖਸ਼ਿਸ਼ ਕੀਤੀ ਹੈ ਇੱਕ ਓੰਕਾਰ। ਐਸਾ ਓੰਕਾਰ ਹੈ ਜਿਸ ਕਰਕੇ ਸਾਰੀ ਸ੍ਰਿਸ਼ਟੀ ਦਾ ਪਸਾਰਾ ਹੋਇਆ। ਮਹਾਰਾਜ ਜੀ ਦੇ ਬਚਨ ਹਨ, ਓੰਕਾਰ ਕੀਆ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਯ, ਓੰਕਾਰ ਬ੍ਰਹਮਾ ਉਤਪਤ। ਬ੍ਰਹਮਾ ਜੀ ਦੀ ਉਤਪਤੀ ਵੀ ਓੰਕਾਰ ਦੀ ਸ਼ਕਤੀ ਕਰਕੇ ਹੋਈ ਹੈ। ਤਮਾਮ ਸੰਸਾਰ ਭਰ ਦੇ ਜੀਵ ਜੰਤੂ ਵੀ ਓੰਕਾਰ ਦੀ ਬਦੌਲਤ ਹੀ ਹਨ। ਜਿੰਨੇ ਵੀ ਪਹਾੜ ਸਮੁੰਦਰ ਇਤਿਆਦਿਕ ਜੋ ਕੁਝ ਵੀ ਦਿਸਦਾ ਹੈ, ਜੋ ਕੁਝ ਵੀ ਸੁਣਨ ਦੇ ਵਿੱਚ ਮਿਲਦਾ ਹੈ, ਸੂਖਸ਼ਮ ਔਰ ਸਥੂਲ ਆਕਾਰ ਦੇ ਜੀਵ ਸਭ ਓੰਕਾਰ ਦੀ ਬਦੌਲਤ ਹਨ। ਐਸਾ ਮਹਾਰਾਜ ਕਹਿੰਦੇ ਓੰਕਾਰ ਜੋ ਅਦੁੱਤੀ ਪਰਮੇਸ਼ਰ ਦਾ ਸਵਰੂਪ ਹੈ। ਸਤਿਗੁਰ ਪ੍ਰਸਾਦ। ਸਤ ਸਦਾ ਰਹਿਣ ਵਾਲਾ ਹੈ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਦਾ ਸਤ ਹੈ ਤੇ ਗੁਰ ਚੇਤਨ ਸਰੂਪ ਹੈ। ਪ੍ਰਸਾਦ ਆਨੰਦ ਸਰੂਪ ਇੱਕ ਰਸ ਰਹਿਣ ਵਾਲਾ ਹੈ। ਸਤਿਗੁਰ ਪ੍ਰਸਾਦ, ਪ੍ਰਸਾਦ ਨਾਮ ਕਿਰਪਾ ਦਾ ਹੈ, ਬਖਸ਼ਿਸ਼ ਦਾ ਹੈ। ਪੂਰੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਓੰਕਾਰ ਦੀ ਸ਼ਕਤੀ ਨੂੰ ਪਾ ਸਕੀਦਾ ਹੈ। ਜੇ ਜੀਵ ਤੇ ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ, ਤਰੁੱਟ ਕਰਕੇ ਕਿਰਪਾ ਕਰ ਦੇਣ, ਤਾਂ ਫਿਰ ਇਹ ਸੁਤੇ ਸਿੱਧ ਹੀ ਜੀਵ ਓੰਕਾਰ ਦੀ ਸ਼ਕਤੀ ਨੂੰ ਪਾ ਲੈਂਦਾ। ਸੁਤੇ ਹੀ ਉਸ ਪ੍ਰਮਾਤਮਾ ਦੇ ਅਦੁੱਤੀ ਸਰੂਪ ਦੀ ਪ੍ਰਾਪਤੀ ਕਰ ਸਕਦਾ ਹੈ। ਮੁੰਦ ਜੋਬਨ ਵਾਲੜੀਏ। ਮੁੰਦ ਨਾਮ ਅਗਿਆਤ ਦਾ ਹੈ, ਮੁੰਦ ਨਾਮ ਬੇਸਮਝ ਦਾ ਹੈ। ਜਿਸ ਨੂੰ ਸਮਝ ਨਾ ਹੋਵੇ ਕਿ ਕਿਸ ਢੰਗ ਦੇ ਨਾਲ ਮੈਂ ਜੀਵਨ ਨਿਰਵਾਹ ਕਰਨਾ, ਨੂੰ ਮੁੰਦ ਕਿਹਾ ਜਾਂਦਾ ਹੈ। ਤੇ ਸਤਿਗੁਰੂ ਜੀ ਨੇ ਇੱਥੇ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਦਿੱਤਾ ਹੈ। ਬਾਲੜੀਏ ਜਿਹੜਾ ਬਾਲਕ ਅਵਸਥਾ ਦੇ ਵਿੱਚ ਹੋਵੇ ਔਰ ਬਾਲਕਾਂ ਦੀ ਤਰ੍ਹਾਂ ਜੀਵਨ ਨਿਰਵਾਹ ਕਰ ਰਹੀ ਹੋਵੇ। ਮਹਾਰਾਜ ਕਹਿੰਦੇ ਜਿਹੜੀ ਅਗਿਆਤ ਜੀਵ ਰੂਪ ਸਖੀ ਹੈ, ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਮੁੰਦ ਜੋਬਨ ਬਾਲੜੀਏ। ਜੋਬਨ ਕਿਹਾ ਜਾਂਦਾ ਜਵਾਨੀ ਦੀ ਅਵਸਥਾ ਨੂੰ। ਜਵਾਨੀ ਦੀ ਅਵਸਥਾ ਹੋਵੇ ਪਰ ਇਹ ਪਤਾ ਨਾ ਹੋਵੇ ਕਿ ਮੈਂ ਪਤੀ ਦਾ ਪਿਆਰ ਕਿਵੇਂ ਪ੍ਰਾਪਤ ਕਰਨਾ ਹੈ, ਕਿਵੇਂ ਮੈਂ ਆਪਣੇ ਪਤੀ ਦੀ ਪ੍ਰਸੰਨਤਾ ਨੂੰ ਪਾ ਸਕਦੀ ਹਾਂ। ਉਹ ਜੋਬਨ ਅਵਸਥਾ, ਉਹ ਜਵਾਨੀ ਦੀ ਅਵਸਥਾ ਹੈ। ਔਰ ਇਸੇ ਤਰ੍ਹਾਂ ਹਜੂਰ ਕਹਿੰਦੇ ਹਨ ਕਿ ਮੁੰਦ ਹੈ ਬੇਗਿਆਤ ਜੀਵ ਰੂਪ ਸਖੀ, ਤੇਰੇ ਕੋਲ ਭਾਵੇਂ ਜੋਬਨ ਸ਼ੌਕ ਅਵਸਥਾ ਤਾਂ ਹੈ, ਜਵਾਨੀ ਦੀ ਅਵਸਥਾ ਕਿ ਮੈਂ ਪ੍ਰਮਾਤਮਾ ਦੇ ਨਾਲ ਮਿਲਣਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਣ ਦੇ ਵਾਸਤੇ ਤੇਰੇ ਅੰਦਰ ਤਾਂਘ ਤਾਂ ਹੈ, ਤੇਰੇ ਅੰਦਰ ਚਾਹਤ ਹੈ, ਤੇਰੇ ਅੰਦਰ ਦੀ ਤੀਬਰ ਇੱਛਾ ਤਾਂ ਹੈ, ਪਰ ਤੈਨੂੰ ਪਤਾ ਹੀ ਨਹੀਂ ਕਿ ਕਿਸ ਢੰਗ ਦੇ ਨਾਲ ਉਸ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਕਿਉਂਕਿ ਭਾਵੇਂ ਇਹ ਪ੍ਰਤੱਖ ਵੀ ਸੰਸਾਰ ਦੀ ਰੀਤੀ ਹੈ, ਜਗ ਦੀ ਮਰਜ਼ਾਦਾ। ਤਨ ਦੇ ਉੱਪਰ ਬਹੁਤੇ ਸ਼ਿੰਗਾਰ ਧਾਰਨ ਕੀਤੇ ਹੋਣ, ਨਾਨਾ ਪ੍ਰਕਾਰ ਦੇ ਸ਼ਿੰਗਾਰਾਂ ਦੇ ਨਾਲ ਤਨ ਨੂੰ ਸ਼ਿੰਗਾਰ ਲਿਆ ਹੋਵੇ, ਪਰ ਪਤੀ ਦੇ ਨਾਲ ਸਨੇਹ ਨਾ ਹੋਵੇ, ਹਿਰਦਿਓਂ ਪਿਆਰ ਨਾ ਹੋਵੇ, ਔਰ ਪਤੀ ਦੀ ਆਗਿਆ ਨੂੰ ਸਤ ਕਰਕੇ ਨਾ ਮੰਨਣ ਵਾਲੀ ਔਰਤ ਹੋਵੇ ਤਾਂ ਪਤੀ ਦੀ ਪ੍ਰਸੰਨਤਾ ਨਹੀਂ ਪ੍ਰਾਪਤ ਕਰ ਸਕਦੀ। ਭਾਵੇਂ ਲੱਖਾਂ ਹੀ ਸ਼ਿੰਗਾਰ ਤਨ ਤੇ ਧਾਰਨ ਕੀਤੇ ਹੋਣ, ਪਰ ਉਹ ਕੀਤੇ ਹੋਏ ਸ਼ਿੰਗਾਰ ਕਿਸੇ ਵੀ ਕੰਮ ਨਹੀਂ ਆਉਂਦੇ। ਇਉਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਅੰਤਰੀ ਭਾਵ ਅੰਦਰ ਕਿ ਜਿਹੜੀ ਜੀਵ ਰੂਪ ਸਖੀ ਹੈ ਨਾ, ਜਿਸ ਹਿਰਦੇ ਅੰਦਰ ਪਰਮੇਸ਼ਰ ਦੀ ਪ੍ਰਾਪਤੀ ਦਾ ਸ਼ੌਕ ਜਾਗਿਆ ਹੈ, ਸ਼ੌਕ ਅਵਸਥਾ ਹੈ ਕਿ ਮੈਂ ਪ੍ਰਮਾਤਮਾ ਦੇ ਨਾਲ ਮਿਲਣਾ ਹੈ, ਮੈਨੂੰ ਪਤੀ ਪਰਮੇਸ਼ਰ ਵਾਹਿਗੁਰੂ ਜੀ ਦੇ ਸਵਰੂਪ ਦੀ ਪ੍ਰਾਪਤੀ ਹੋ ਜਾਵੇ, ਪਰ ਹਿਰਦੇ ਅੰਦਰ ਪ੍ਰੇਮ ਨਹੀਂ ਹੈ, ਪਰਮਾਤਮਾ ਦੇ ਬਾਣੀ ਨੂੰ ਸਤ ਕਰਕੇ ਮੰਨਣ ਵਾਲੀ ਨਹੀਂ ਹੈ, ਵਾਹਿਗੁਰੂ ਦੀ ਰਜ਼ਾ ਵਿੱਚ ਚੱਲਣ ਵਾਲੀ ਨਹੀਂ ਹੈ, ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਨਹੀਂ ਰਹਿੰਦੀ, ਨਾ ਹੀ ਪਰਮਾਤਮਾ ਦੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਧਾਰਨ ਕੀਤਾ। ਤੋ ਇਸ ਲਈ ਮਹਾਰਾਜ ਹਜੂਰ ਕਹਿੰਦੇ ਬੇਗਿਆਤ ਹੈ, ਬੇਸਮਝ ਹੈ, ਮੁੰਦ ਹੈ।
ਜਿਹਨੂੰ ਕੋਈ ਸਮਝ ਹੀ ਨਹੀਂ ਹੈ ਕਿ ਮੈਂ ਪ੍ਰਮਾਤਮਾ ਨੂੰ ਪਾਉਣਾ ਕਿਵੇਂ ਹੈ। ਹਾਂ, ਇੱਛਾ ਜ਼ਰੂਰ ਹੈ ਕਿ ਮੈਨੂੰ ਪ੍ਰਮਾਤਮਾ ਮਿਲ ਜਾਵੇ, ਪਰ ਇਹ ਨਹੀਂ ਪਤਾ ਕਿ ਮੈਂ ਕਿਵੇਂ ਪ੍ਰਮਾਤਮਾ ਨੂੰ ਪਾਉਣਾ ਹੈ। ਆਪਣੇ ਜਿਵੇਂ ਮਨ ਕਰਦਾ ਹੈ, ਜਿਵੇਂ ਚਿੱਤ ਚਾਹੁੰਦਾ, ਉਸੇ ਤਰ੍ਹਾਂ ਮਨ ਆਈਆ ਕਰੀ ਜਾ ਰਹੀ ਹੈ, ਪਰ ਇਹ ਸਮਝ ਨਹੀਂ ਹੈ ਕਿ ਮੈਨੂੰ ਕਿਵੇਂ ਪ੍ਰਾਪਤੀ ਹੋ ਜਾਵੇ। ਤੇ ਹਜੂਰ ਫਰਮਾਉਂਦੇ ਨੇ, ਮੁੰਦ ਜੋਬਨ ਬਾਲੜੀਏ, ਹੇ ਮੁੰਦ ਬੇਗਿਆਤ ਜੀਵ ਰੂਪ ਸਖੀ ਹੈ ਬਾਲੜੀਏ, ਸੁਣਨਾ ਕਰ। ਮੇਰਾ ਪਿਰ ਰਲਿਆਲਾ ਰਾਮ, ਜੋ ਮੇਰਾ ਪਿਰ ਪਤੀ ਹੈ ਨਾ ਪ੍ਰਮਾਤਮਾ, ਰਲਿਆਲਾ ਘਰ, ਰਦੀਆਂ ਦਾ ਕਹਿੰਦੇ ਘਰ ਹੈ, ਖੁਸ਼ੀਆਂ ਦਾ ਘਰ ਹੈ, ਉਹ ਪ੍ਰਮਾਤਮਾ ਜੀ ਦਾ ਸਰੂਪ। ਆਰਾਮ ਜੋ ਸਭ ਥਾਵਾਂ ਤੇ ਰਮਿਆ ਹੋਇਆ ਹੈ, ਜੋ ਸਰਬ ਵਿਆਪਕ ਪ੍ਰਮਾਤਮਾ ਹੈ, ਰਮੰਤੀ ਪਰਮੇਸ਼ਰ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਜੋ ਸਰਬ ਥਾਵਾਂ ਤੇ ਰਮਿਆ ਹੈ। ਮੇਰਾ ਪਿਰ ਰਲਿਆਲਾ ਰਾਮ, ਰਲਿਆਲਾ ਬੜੀਆਂ ਰਲੀਆਂ ਖੁਸ਼ੀਆਂ ਦੇਣ ਵਾਲਾ ਉਹ ਪ੍ਰਮਾਤਮਾ ਹੈ। ਅੰਦਰ ਦਾ ਸਕੂਨ ਬਖਸ਼ਿਸ਼ ਕਰਨ ਵਾਲਾ, ਹਿਰਦੇ ਦਾ ਆਨੰਦ ਦੇਣ ਵਾਲਾ ਉਹ ਪ੍ਰਮਾਤਮਾ ਜੀ ਦਾ ਸਵਰੂਪ ਹੈ। ਔਰ ਇਸੇ ਤਰ੍ਹਾਂ ਸਾਰੀਆਂ ਖੁਸ਼ੀਆਂ ਪ੍ਰਮਾਤਮਾ ਦੇ ਸਰੂਪ ਰੂਪੀ ਘਰ ਦੇ ਅੰਦਰ ਹਨ। ਆਲਾ ਨਾਮ ਘਰ ਦਾ ਹੈ। ਮੇਰਾ ਪਿਰ ਰਲਿਆਲਾ ਰਾਮ, ਐਸਾ ਉਹ ਪ੍ਰਮਾਤਮਾ ਹੈ ਜੋ ਸਰਬ ਥਾਵਾਂ ਤੇ ਰਲਿਆ ਹੋਇਆ। ਸਾਧ ਸੰਗਤ ਜੀ, ਜੋ ਪੰਜ ਤੱਤਾਂ ਦੁਆਰਾ ਪ੍ਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ, ਵੱਖੋ ਵੱਖਰੇ ਤੱਤਾਂ ਦੇ ਸੁਭਾਅ ਨੇ। ਅੱਗ ਦਾ ਆਪਣਾ ਸੁਭਾਅ ਹੈ, ਪਾਣੀ ਦਾ ਆਪਣਾ ਸੁਭਾਅ ਹੈ, ਹਵਾ ਦਾ ਆਪਣਾ ਸੁਭਾਅ ਹੈ, ਧਰਤੀ ਦਾ ਆਪਣਾ ਤੇ ਆਕਾਸ਼ ਦਾ ਆਪਣਾ ਸੁਭਾਅ ਹੈ। ਤੱਤਾਂ ਦੇ ਵੱਖੋ ਵੱਖਰੇ ਸੁਭਾਅ ਨੇ, ਪਰ ਪ੍ਰਮਾਤਮਾ ਨੇ ਪੰਜਾਂ ਤੱਤਾਂ ਨੂੰ ਇੱਕ ਸਰੀਰ ਦੇ ਅੰਦਰ ਮਰਜ਼ਾਦਾ ਵਿੱਚ ਬੰਨ੍ਹ ਕਰਕੇ ਰੱਖਿਆ ਹੈ। ਜਿਨ੍ਹਾਂ ਪੰਜਾਂ ਤੱਤਾਂ ਦੁਆਰਾ ਸਰਬ ਜੀਵਾਂ ਨੂੰ ਪ੍ਰਮਾਤਮਾ ਨੇ ਉਤਪੰਨ ਕੀਤਾ, ਸਾਰੀ ਸ੍ਰਿਸ਼ਟੀ ਦੀ ਉਤਪਤੀ ਕੀਤੀ ਹੈ, ਹਰ ਇੱਕ ਜੀਵ ਨੂੰ ਪੈਦਾ ਕੀਤਾ। ਔਰ ਇਸ ਪ੍ਰਕਾਰ ਹਜੂਰ ਕਹਿੰਦੇ ਉਹਨਾਂ ਤੱਤਾਂ ਦੇ ਵਿੱਚ ਤੱਤਾਂ ਰੂਪ ਹੋ ਕਰਕੇ ਪ੍ਰਮਾਤਮਾ ਰਲਿਆ। ਹੇ ਬੇਗਿਆਤ, ਹੇ ਮੁੰਦ ਜੀਵ ਰੂਪ ਸਖੀ, ਮੇਰਾ ਜੋ ਪਿਰ ਪਤੀ ਪ੍ਰਮਾਤਮਾ ਹੈ ਉਹ ਸਭ ਧਾਵਾਂ ਦੇ ਉੱਪਰ ਰਮਿਆ ਹੋਇਆ ਹੈ। ਰਮੰਤੀ ਪਰਮੇਸ਼ਰ ਜੋ ਖੁਸ਼ੀਆਂ ਦਾ ਆਲਾ ਘਰ ਹੈ, ਐਸਾ ਵਾਹਿਗੁਰੂ ਸਰੂਪ ਹੈ। ਧਨ ਪਿਰ ਨੇਹੋ ਕਣਾ, ਧਨ ਪਿਰ ਨੇਹੋ ਕਣਾ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹੈ, ਧਨ ਨਾਮ ਇਸਤਰੀ ਦਾ ਤੇ ਪਿਰ ਨਾਮ ਪਤੀ ਦਾ ਹੈ। ਜੀਵ ਰੂਪ ਸਖੀ ਦਾ ਨੇਹੋ ਘਾਣਾ ਪ੍ਰੇਮ ਹੈ ਪ੍ਰਮਾਤਮਾ ਦੇ ਨਾਲ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਘਣਾ ਡਾਢਾ ਪ੍ਰੇਮ ਧਾਰਨ ਕੀਤਾ। ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਪਿਆਰ ਲਾਇਆ ਹੈ। ਰਸ ਪ੍ਰੀਤ ਦਇਆਲਾ ਰਾਮ, ਕਿਉਂਕਿ ਦਇਆ ਦਾ ਘਰ ਰਮੰਤੀ ਪ੍ਰਮਾਤਮਾ ਹੈ, ਜਿਨ੍ਹਾਂ ਦੀ ਪ੍ਰਮਾਤਮਾ ਕਿਰਪਾ ਕਰ ਦਿੰਦਾ, ਦਇਆਵਾਨ ਹੋ ਕਰਕੇ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ। ਉਹਨਾਂ ਦੇ ਹਿਰਦੇ ਅੰਦਰ ਆਪਣੇ ਚਰਨਾਂ ਦੀ ਪ੍ਰੀਤ ਲਗਾ ਦਿੰਦਾ ਹੈ। ਹਿਰਦੇ ਹੋ ਕੇ ਪਿਆਰ ਵਿੱਚ ਭਿੱਜ ਕੇ ਉਹ ਪਿਆਰੇ ਪ੍ਰਮਾਤਮਾ ਨੂੰ ਯਾਦ ਕਰਦੇ ਹਨ। ਹਜੂਰ ਕਹਿੰਦੇ ਰਸ ਪ੍ਰੀਤ ਦਇਆਲਾ ਰਾਮ, ਦਇਆਲਾ ਜੋ ਦਇਆ ਦਾ ਘਰ ਹੈ, ਦਿਆਲੂ ਹੈ, ਕਿਰਪਾਲੂ ਪ੍ਰਮਾਤਮਾ ਜੀ ਦਾ ਸਵਰੂਪ ਹੈ। ਐਸਾ ਉਹ ਪਰਮੇਸ਼ਰ ਹੈ। ਰਸ ਸਦਾ ਹੀ ਇੱਕ ਰਸ ਰਹਿਣ ਵਾਲਾ ਹੈ, ਰਸ ਸਦਾ ਹੀ ਆਨੰਦ ਸਰੂਪ ਹੈ। ਮਹਾਰਾਜ ਕਹਿੰਦੇ ਜੋ ਹਿਰਦਿਓਂ ਪ੍ਰੇਮ ਕਰਦਾ ਨਾ ਪ੍ਰਮਾਤਮਾ ਦੇ ਚਰਨਾਂ ਨਾਲ, ਉਹਦੇ ਹਿਰਦੇ ਅੰਦਰ ਵੀ ਪ੍ਰਮਾਤਮਾ ਆਪਣਾ ਰਸ ਬਖਸ਼ਿਸ਼ ਕਰਦਾ ਹੈ। ਉਸ ਹਿਰਦੇ ਅੰਦਰ ਵੀ ਵਾਹਿਗੁਰੂ ਆਪਣਾ ਆਨੰਦ ਦੇ ਦਿੰਦਾ ਹੈ। ਸਤ ਚੇਤਨ ਆਨੰਦ ਸਰੂਪ ਪ੍ਰਮਾਤਮਾ ਆਪਣਾ ਸਾਖਸ਼ਾਤ ਕਰ ਦਿੰਦਾ ਹੈ। ਜਿਸ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਘਣਾ ਪਿਆਰ ਲੱਗ ਜਾਂਦਾ ਹੈ, ਸੰਸਾਰ ਤੋਂ ਚਿਤ ਬਿਰਤੀ ਉਪਰਾਮ ਕਰਕੇ ਜੋ ਬ੍ਰਹਮਾਕਾਰ ਬਣਾ ਲੈਂਦੇ ਹਨ, ਪ੍ਰਮਾਤਮਾ ਦੇ ਚਰਨਾਂ ਨਾਲ ਜੋੜ ਲੈਂਦੇ ਹਨ। ਸਤਿਗੁਰੂ ਜੀ ਕਹਿੰਦੇ ਰਸ ਪ੍ਰੀਤ ਦਇਆਲਾ ਰਾਮ, ਉਹਨਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਫਿਰ ਇੱਕ ਰਸ ਆਨੰਦ ਬਖਸ਼ਿਸ਼ ਕਰ ਦਿੰਦਾ। ਐਸਾ ਦਇਆ ਦਾ ਘਰ ਰਮੰਤੀ ਪਰਮੇਸ਼ਰ ਹੈ। ਧਨ ਪਿਰਹਿ ਮੇਲਾ ਹੋਏ ਸੁਆਮੀ, ਜੇ ਪ੍ਰਮਾਤਮਾ ਮਿਲਾਪ ਕਰਾਵੇ ਨਾ ਧਨ ਅਤੇ ਪਿਰ ਦਾ, ਜੀਵ ਰੂਪ ਸਖੀ ਅਤੇ ਪਤੀ ਪ੍ਰਮਾਤਮਾ, ਜੀਵ ਰੂਪ ਸਖੀ ਨੂੰ ਆਪਣੇ ਵਿੱਚ ਮਿਲਾਉਣਾ ਚਾਹੇ ਪ੍ਰਮਾਤਮਾ, ਆਪਣੀ ਅਭੇਦਤਾ ਦੇਣੀ ਚਾਹੇ,
ਜੇ ਵਾਹਿਗੁਰੂ ਕਿਰਪਾ ਕਰਕੇ ਆਪਣਾ ਮਿਲਾਪ ਬਖਸ਼ਿਸ਼ ਕਰੇ ਤਾਂ ਹੀ ਜੀਵ ਦਾ ਮਿਲਾਪ ਹੁੰਦਾ ਹੈ, ਨਹੀਂ ਤਾਂ ਪਤਾ ਨਹੀਂ ਕਿੰਨੇ ਕੁ ਜਨਮ ਪਹਿਲਾਂ ਵੀ ਲੰਘ ਚੁੱਕੇ ਹੈ, ਅੱਗੇ ਪਤਾ ਨਹੀਂ ਕਿੰਨੇ ਕੁ ਜਨਮ ਲੰਘ ਜਾਣਗੇ, ਅਜਾਈਂ ਬਤੀਤ ਹੁੰਦੇ ਜਾਣਗੇ। ਪਰਮਾਤਮਾ ਦੀ ਮਿਹਰ ਤੋਂ ਬਿਨਾਂ, ਵਾਹਿਗੁਰੂ ਜੀ ਦੀ ਦਇਆਲਤਾ ਤੋਂ ਬਿਨਾਂ ਕਦੇ ਉਸ ਅਕਾਲ ਪੁਰਖ ਪਰਮੇਸ਼ਰ ਦੀ ਅਭੇਰਤਾ ਨੂੰ ਪਾਇਆ ਹੀ ਨਹੀਂ ਜਾ ਸਕਦਾ। ਪਰਮਾਤਮਾ ਮਹਾਰਾਜ ਕਹਿੰਦੇ ਜਿਨ੍ਹਾਂ ਤੇ ਕਿਰਪਾ ਕਰਦੇ ਆ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਜੀਵਾਂ ਦੇ ਗੁਨਾਹ ਬਖਸ਼ ਲੈਂਦਾ, ਤਰੁੱਟ ਕਰਕੇ ਜਿਨ੍ਹਾਂ ਤੇ ਰਹਿਮਤ ਕਰ ਦਿੰਦਾ, ਉਹਨਾਂ ਨੂੰ ਸੋਤੇ ਸਿੱਧ ਹੀ ਆਪਣੇ ਸਰੂਪ ਦੀ ਅਭੇਰਤਾ ਬਖਸ਼ਿਸ਼ ਕਰ ਦਿੰਦਾ ਹੈ। ਸੋਤੇ ਹੀ ਉਹ ਵਾਹਿਗੁਰੂ ਦੇ ਸਰੂਪ ਵਿੱਚ ਮਿਲ ਜਾਂਦੇ ਨੇ। ਤੇ ਮਹਾਰਾਜ ਕਹਿੰਦੇ ਧੰਨ ਪਿਰਹਿ ਮੇਲਾ ਹੋਏ ਸੁਆਮੀ, ਕਹਿੰਦੇ ਹਨ ਹੈ ਮੇਰੇ ਮਾਲਕ ਪਰਮਾਤਮਾ, ਹੈ ਅਕਾਲ ਪੁਰਖ ਵਾਹਿਗੁਰੂ, ਤਾਂ ਹੀ ਇਹ ਜੀਵ ਰੂਪ ਸਖੀ ਤੇ ਪਿਆਰੇ ਪਰਮੇਸ਼ਰ ਦਾ ਮੇਲ ਹੋ ਸਕਦਾ ਹੈ। ਆਪ ਪ੍ਰਭ ਕਿਰਪਾ ਕਰੇ। हे ਪ੍ਰਭੂ ਜੀ ਆਪ ਕਿਰਪਾ ਕਰੋ, ਤਾਂ ਪਰਮਾਤਮਾ ਜੀ ਆਪਣੀ ਕਿਰਪਾ ਕਰੋ, ਕਿਰਪਾ ਦ੍ਰਿਸ਼ਟੀ ਕਰ ਦੇਵੋ। ਜੀਵ ਦੇ ਜਿਹੜੇ ਕਵਾੜ ਹਨ ਮਹਾਰਾਜ ਖੋਲ ਦੇਵੋ, ਮਹਾਰਾਜ ਭਰਮ ਦੇ ਕਪਟੇ ਹਟਾ ਦੇਵੋ, ਜੀਵ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦੇਵੋ। ਤਾਂ ਹੀ ਮਹਾਰਾਜ ਇਸ ਕਿਰਪਾ ਕਰਕੇ ਹੀ ਤੁਹਾਡੇ ਸਰੂਪ ਦੇ ਨਾਲ ਜੀਵ ਰੂਪ ਸਖੀ ਦਾ ਮਿਲਾਪ ਹੋ ਸਕਦਾ ਹੈ। ਆਪ ਪ੍ਰਭ ਕਿਰਪਾ ਕਰੇ, ਜਿਨ੍ਹਾਂ ਤੇ ਆਪ ਪ੍ਰਭੂ ਨੇ ਕਿਰਪਾ ਕੀਤੀ ਹੈ ਆਪੇ ਮੇਲ ਲਏ। ਮਹਾਰਾਜ ਕਹਿੰਦੇ ਆਪੇ ਹੀ ਤਿਨਾਂ ਨੂੰ ਆਪਣੇ ਸਰੂਪ ਦੇ ਵਿੱਚ ਮਿਲਿਆ ਹੈ, ਤਿਨਾਂ ਨੂੰ ਔਗੁਣਾਂ ਤੋਂ ਹਟਾ ਕੇ ਸ਼ੁਭ ਗੁਣਾਂ ਦੇ ਧਾਰਨੀ ਬਣਾ ਦਿੱਤਾ ਹੈ। ਔਗੁਣ ਛਡਾ ਕੇ ਸ਼ੁਭ ਗੁਣ ਉਹਨਾਂ ਦੇ ਹਿਰਦੇ ਅੰਦਰ ਪਰਮਾਤਮਾ ਨੇ ਪੈਦਾ ਕਰ ਦਿੱਤੇ ਹੈ। ਖੋਟੀ ਸੰਗਤ ਤੋਂ ਹਟਾ ਕੇ ਚੰਗੀ ਸੰਗਤ ਪਰਮਾਤਮਾ ਨੇ ਜ਼ਿੰਦਗੀ ਵਿੱਚ ਬਖਸ਼ਿਸ਼ ਕਰ ਦਿੱਤੀ ਹੈ। ਫਿਰ ਸੰਸਾਰ ਦੀ ਖੁਸ਼ਾਮਦ ਛਡਾ ਕੇ ਵਾਹਿਗੁਰੂ ਨੇ ਆਪਣੇ ਚਰਨਾਂ ਦੀ ਖੁਸ਼ਾਮਦ ਕਰਾਉਣੀ ਸ਼ੁਰੂ ਕਰਾ ਦਿੱਤੀ ਹੈ। ਔਰ ਇਸ ਪ੍ਰਕਾਰ ਦੁਨਿਆਵੀ ਨਸ਼ਿਆਂ ਤੋਂ ਹਟਾ ਕੇ ਪਰਮੇਸ਼ਰ ਨੇ ਆਪਣੇ ਨਾਮ ਦਾ ਨਸ਼ਾ ਤਿਨਾਂ ਨੂੰ ਦੇ ਦਿੱਤਾ ਹੈ। ਜਿਨ੍ਹਾਂ ਨੂੰ ਆਪਣੇ ਸਰੂਪ ਦੇ ਵਿੱਚ ਮਿਲਣਾ ਚਾਹੁੰਦਾ ਹੈ, ਇਉਂ ਸਾਧ ਸੰਗਤ ਦੀ ਜ਼ਿੰਦਗੀ ਉਹਨਾਂ ਦੀ ਬਦਲ ਜਾਂਦੀ, ਤਬਦੀਲ ਹੋ ਜਾਂਦੀ ਹੈ। ਪਹਿਲਾਂ ਭਾਵੇਂ ਸੰਸਾਰ ਦੇ ਅੰਦਰ ਬੜੀ ਪਾਪ ਕਰਮਾਂ ਵਾਲੀ, ਬਹੁਤ ਮਾੜੀ ਤੇ ਸਾਧ ਸੰਗਤ ਜੀ ਗਿਰੇ ਹੋਏ ਜੀਵਨ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਹੁੰਦੇ ਆ, ਪਰ ਪ੍ਰਮਾਤਮਾ ਜਿਨ੍ਹਾਂ ਤੇ ਕਿਰਪਾ ਕਰਕੇ ਆਪਣੇ ਸਰੂਪ ਦੇ ਵਿੱਚ ਮਿਲਣਾ ਚਾਹੇ, ਉਹਨਾਂ ਨੂੰ ਛਿਨ ਮਾਤਰ ਸਮੇਂ ਵਿੱਚ ਹੀ ਸਾਧ ਸੰਗਤ ਦੀ ਜੀਵਨ ਉਹਨਾਂ ਦਾ ਬਦਲ ਦਿੰਦਾ ਹੈ। ਐਸੀ ਜ਼ਿੰਦਗੀ ਵਿੱਚ ਵਿਧ ਬਣ ਜਾਂਦੀ ਹੈ, ਐਸਾ ਪ੍ਰਮਾਤਮਾ ਜ਼ਿੰਦਗੀ ਵਿੱਚ ਬਦਲਾਵ ਲਿਆ ਦਿੰਦਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿਹੜੇ ਢੰਗ ਦੇ ਨਾਲ ਕਿਵੇਂ ਸਾਡਾ ਜੀਵਨ ਤਬਦੀਲ ਹੋ ਗਿਆ। ਐਸੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਸਾਧ ਸੰਗਤ ਜੀ ਵਿਧ ਬਣ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ ਧੰਨ ਪਿਰਹਿ ਮੇਲਾ ਹੋਏ ਸੁਆਮੀ, ਆਪ ਪ੍ਰਭ ਕਿਰਪਾ ਕਰੇ। ਪ੍ਰਭੂ ਆਪ ਕਿਰਪਾ ਕਰੇ ਨਾ, ਤਾਂ ਹੀ ਜੀਵ ਰੂਪ ਸਖੀ ਦਾ ਅਤੇ ਪਤੀ ਪਰਮੇਸ਼ਰ ਦਾ ਮਿਲਾਪ ਹੋ ਸਕਦਾ ਹੈ। ਸੇਜਾ ਸੁਹਾਵੀ ਸੰਗ ਪਿਰਕੈ। ਹਜੂਰ ਕਹਿੰਦੇ ਜਿਹੜੇ ਜੀਵ ਰੂਪ ਸਖੀ ਪਿਰ ਪਤੀ ਦੇ ਨਾਲ ਵਸਦੀ ਹੈ ਨਾ, ਉਹਦੇ ਹਿਰਦੇ ਰੂਪ ਜਿਹੜੀ ਸੇਜਾ ਹੈ ਉਹ ਸ਼ੋਭਨੀਕ ਹੈ। ਸੇਜਾ ਸੁਹਾਵੀ, ਉਹ ਸ਼ੋਭਾ ਵਾਲੀ ਸ਼ੋਭਨੀਕ ਸੇਜਾ ਹੋ ਗਈ ਹੈ। ਜਿਸ ਸੇਜ ਦੇ ਉੱਪਰ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੋ ਗਿਆ ਹੈ, ਜਿਸ ਉੱਪਰ ਸਾਧ ਸੰਗਤ ਜੀ ਸ਼ਰਧਾ ਦੀ ਤਲਾਈ ਵਿਛਾਵਣਾ ਕੀਤੀ ਹੈ। ਔਰ ਇਸ ਪ੍ਰਕਾਰ ਜਿਹੜੇ ਵਿਸ਼ੇ ਹਨ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਦਾ ਤਿਆਗ ਰੂਪੀ ਜਿਹੜੇ ਸਾਧ ਸੰਗਤ ਜੀ ਸੁੰਦਰ ਲਟਕਾਵਣੇ ਜੋ ਲਟਕਾਉਣਾ ਕੀਤੇ ਹੈ। ਮਨ ਬੁੱਧ ਚਿਤ ਹੰਕਾਰ ਚਤੁਸ਼ਟਾ, ਇਹ ਸਾਧ ਸੰਗਤ ਜੀ ਪਾਵੇ ਬਣਾਵਣਾ ਕੀਤੇ ਹੈ। ਫਿਰ ਬੜੇ ਪਿਆਰ ਦੇ ਨਾਲ ਇੱਕ ਚਿਤ ਹੋ ਕਰਕੇ ਭਗਤੀ ਰੂਪ ਸੁਗੰਧੀ ਦਾ ਇੱਥੇ ਸਾਧ ਸੰਗਤ ਛਿੜਕਾਓ ਕਰਨਾ ਕੀਤਾ ਹਿਰਦੇ ਦੀ ਸੇਜਾ ਦੇ ਉੱਪਰ। ਔਰ ਹਿਰਦੇ ਦੀ ਨਿਰਮਲਤਾਈ ਭਗਤੀ ਦੀ ਸੁਗੰਧੀ ਦੇਖ ਕਰਕੇ ਪ੍ਰਮਾਤਮਾ ਨੇ ਪ੍ਰਸੰਨ ਹੋ ਕਰਕੇ ਆ ਕੇ ਮਿਲਣਾ ਕੀਤਾ। ਵਾਹਿਗੁਰੂ ਨੇ ਸਾਖਸ਼ਾਤ ਹੋ ਕਰਕੇ ਦੀ ਦਾਤ ਬਖਸ਼ਿਸ਼ ਕੀਤੇ ਹਨ। ਤੇ ਹਜੂਰ ਕਹਿੰਦੇ ਉਹ ਹਿਰਦੇ ਰੂਪ ਸੇਜ ਫਿਰ ਸ਼ੋਭਾ ਵਾਲੀ ਹੋ ਗਈ, ਸ਼ੋਭਨੀਕ ਬਣ ਗਈ ਹੈ, ਉਹ ਪੂਜਣ ਯੋਗ ਹੋ ਗਈ ਹੈ, ਜਿੱਥੇ ਪਤੀ ਪਰਮਾਤਮਾ ਨੇ ਪ੍ਰਤੱਖ ਪ੍ਰਗਟ ਹੋ ਕਰਕੇ ਜੀਵ ਰੂਪ ਸਖੀ ਨੂੰ ਦੀਦਾਰ ਬਖਸ਼ੇ ਹਨ। ਸੋ ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ ਸੇਜ ਸੁਹਾਵੀ ਸੰਗ ਪਿਰਕੈ। ਇਹ ਤਾਂ ਇਹ ਜੀਵ ਤੇਰੇ ਹਿਰਦੇ ਰੂਪ ਸੇਜਾ ਸ਼ੋਭਨੀਕ ਹੋਵੇਗੀ,
ਪੂਜਣ ਯੋਗ ਹੋਵੇਗੀ ਜੇ ਫਿਰ ਪਤੀ ਪਰਮੇਸ਼ਰ ਦੇ ਨਾਲ ਮੇਲ ਬਣਾ ਲੈਣਾ ਕਰੇ, ਵਾਹਿਗੁਰੂ ਨੂੰ ਪਾ ਲਵੇਂਗਾ। ਸਾਤ ਸਰ ਅੰਮ੍ਰਿਤ ਭਰੇ। ਤੇ ਜਿਹੜੇ 7 ਸਰੋਵਰ ਹਨ ਸਾਧ ਸੰਗਤ ਜੀ, 5 ਗਿਆਨ ਇੰਦਰੇ ਔਰ ਮਨ ਤੇ ਬੁੱਧ, ਮਹਾਰਾਜ ਕਹਿੰਦੇ ਅੰਮ੍ਰਿਤ ਦੇ ਨਾਲ ਭਰ ਜਾਂਦੇ ਐ। ਜਿਨ੍ਹਾਂ ਨੂੰ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਫਿਰ ਨੇਤਰਾਂ ਦੇ ਨਾਲ ਵੀ ਸਤਿਗੁਰੂ ਜੀ ਦੇ ਦੀਦਾਰ ਕਰਦੇ ਹਨ। ਜ਼ਬਾਨ ਤੋਂ, ਰਸਨਾ ਤੋਂ ਵੀ ਵਾਹਿਗੁਰੂ ਸ਼ਬਦ ਉਚਾਰਨ ਕਰਦੇ ਹਨ, ਪ੍ਰਮਾਤਮਾ ਦਾ ਹੀ ਗੁਣ ਗਾਉਂਦੇ ਹਨ। ਕੰਨਾਂ ਨਾਲ ਵੀ ਵਾਹਿਗੁਰੂ ਦਾ ਜਸ ਸੁਣਦੇ ਹਨ। ਫਿਰ ਪੈਰਾਂ ਦੇ ਨਾਲ ਵੀ ਕਦਮ ਕਦਮ ਚੱਲ ਕੇ ਮਹਾਰਾਜ ਦੀ ਸਤ ਸੰਗਤ ਵਿੱਚ ਆ ਕੇ ਜੁੜਦੇ ਨੇ, ਹੱਥਾਂ ਦੇ ਨਾਲ ਟਹਿਲ ਕਮਾਉਂਦੇ ਹਨ। ਇਸ ਪ੍ਰਕਾਰ ਹਜੂਰ ਕਹਿੰਦੇ ਹਨ ਕਿ ਜਿਹੜੇ ਇਹ 5 ਹੀ ਸਾਧ ਸੰਗਤ ਜੀ ਇੰਦਰੇ ਹੈ, ਤਿੰਨਾਂ ਦੇ ਅੰਦਰ ਔਰ ਮਨ ਬੁੱਧ, ਇਹ ਜਾਣੋ ਕਿ 7 ਸਰੋਵਰ ਅੰਮ੍ਰਿਤ ਦੇ ਰਸ ਨਾਲ ਹੀ ਭਰ ਗਏ ਹਨ। ਹਰ ਪੱਖੋਂ, ਹਰ ਇੰਦਰੀ ਦੇ ਰਾਹੀਂ ਅੰਮ੍ਰਿਤ ਦੇ ਹੀ ਸਾਧ ਸੰਗਤ ਜੀ ਰਸ ਪ੍ਰਾਪਤ ਹੁੰਦਾ ਹੈ। ਨੇਤਰਾਂ ਦੇ ਨਾਲ ਗੁਰਮੁਖ ਪਿਆਰੇ ਦੇਖਦੇ ਤਾਂ ਵੀ ਉਹਨਾਂ ਨੂੰ ਰਸ ਹੀ ਪ੍ਰਾਪਤ ਹੁੰਦਾ ਵਾਹਿਗੁਰੂ ਦੇ ਦੀਦਾਰ ਕਰਕੇ। ਰਸਨਾ ਤੋਂ ਵਾਹਿਗੁਰੂ ਸ਼ਬਦ ਉਚਾਰਨ ਕਰਦੇ ਹਨ ਤਾਂ ਰਸਨਾ ਦੁਆਰਾ ਵੀ ਉਹਨਾਂ ਨੂੰ ਰਸ ਪ੍ਰਾਪਤ ਹੁੰਦਾ। ਕੰਨਾਂ ਦੁਆਰਾ ਸੁਣਦੇ ਹੈ ਤਾਂ ਵੀ ਸਾਧ ਸੰਗਤ ਵਾਹਿਗੁਰੂ ਦੇ ਪਿਆਰੇ ਨੂੰ ਰਸ ਪ੍ਰਾਪਤ ਹੁੰਦਾ। ਸੋ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ, 7 ਸਰ ਅੰਮ੍ਰਿਤ ਭਰੇ। ਇਹ ਸੱਚੇ ਸਰੋਵਰ ਮੰਨ ਲਓ ਕਿ ਅੰਮ੍ਰਿਤ ਦੇ ਨਾਲ ਲੱਬਾ ਲੱਭ ਭਰੇ ਹਨ, ਪਰਮੇਸ਼ਰ ਦੇ ਨਾਮ ਅੰਮ੍ਰਿਤ ਦੇ ਨਾਲ। ਐਸਾ ਰਸਦਾਇਕ ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤ ਹੈ। ਫਿਰ ਇਸੇ ਪ੍ਰਕਾਰ ਜਿਹੜੇ ਸ਼ੁਭ ਗੁਣ ਹਨ ਸਾਧ ਸੰਗਤ ਜੀ, ਇਹ ਜਾਣੋ ਕਿ ਸ਼ੁਭ ਗੁਣ ਵੀ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਦੇ ਨਾਲ ਹੀ ਭਰੇ ਪਏ ਹਨ। ਜਿਨ੍ਹਾਂ ਸ਼ੁਭ ਗੁਣਾਂ ਦੇ ਕਰਕੇ ਜੀਵ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਸ਼ੁਭ ਗੁਣਾਂ ਨੂੰ ਧਾਰਨ ਕਰਨੇ ਕਰਕੇ ਔਗੁਣਾਂ ਦਾ ਬਲ ਘਟਦਾ ਹੈ। ਨਹੀਂ ਤਾਂ ਜ਼ਿੰਦਗੀ ਭਰ ਮਨੁੱਖ ਨੂੰ ਔਗਣ ਜਕੜ ਕਰਕੇ ਰੱਖਦੇ, ਆਪਣੇ ਅਧੀਨ ਕਰਕੇ ਰੱਖਦੇ ਹੈ। ਜਿਵੇਂ ਪ੍ਰੇਰਿਤ ਕਰਦੇ ਉਸੇ ਤਰ੍ਹਾਂ ਹੀ ਫਿਰ ਮੰਦ ਕਰਮ ਕਰਦਾ, ਬੁਰੇ ਕਰਮ ਕਰਦਾ, ਦੁਰਾਚਾਰੀ ਬਣ ਜਾਂਦਾ, ਪਾਪ ਕਰਮ ਕਰਦਾ, ਪਾਪੀ ਬਣ ਜਾਂਦਾ ਹੈ। ਔਗਣ ਪ੍ਰੇਰਿਤ ਇਸ ਢੰਗ ਦੇ ਨਾਲ ਉਹਨੂੰ ਹਰ ਸਮੇਂ ਮਾੜੇ ਪਾਸੇ ਪ੍ਰੇਰਿਤ ਕਰਦੇ ਹਨ। ਮਾੜਾ ਦੇਖਣ ਵੱਲ, ਮਾੜਾ ਬੋਲਣ ਵੱਲ, ਫਿਰ ਮਾੜਾ ਸੁਣਨ ਦੇ ਵੱਲ, ਮਾੜੀ ਸੰਗਤ ਜਾਣ ਦੇ ਵੱਲ, ਮਾੜੇ ਕਰਮ ਕਰਨ ਦੇ ਵੱਲ, ਹਰ ਸਮੇਂ ਇਹਨਾਂ ਇੰਦਰੀਆਂ ਨੂੰ ਮਾੜੇ ਪਾਸੇ ਪ੍ਰੇਰਦੇ ਹਨ। ਇਹ ਔਗਣਾਂ ਦਾ ਸੁਭਾਅ ਹੈ। ਪਰ ਸ਼ੁਭ ਗੁਣਾਂ ਦਾ ਸੁਭਾਅ ਹੈ ਚੰਗੇ ਪਾਸੇ ਪ੍ਰੇਰਿਤ ਕਰਨਾ, ਚੰਗਾ ਦੇਖਣਾ, ਚੰਗਾ ਬੋਲਣ ਵੱਲ, ਚੰਗਾ ਸੁਣਨ ਦੇ ਵੱਲ, ਚੰਗੀ ਸੰਗਤ ਵਿੱਚ ਜੁੜਨ ਦੇ ਨਾਲ, ਚੰਗੇ ਕਰਮ ਕਰਨ ਦੇ ਵੱਲ। ਇਹ ਸਾਧ ਸੰਗਤ ਜੀ ਸ਼ੁਭ ਗੁਣਾਂ ਦਾ ਆਪਣਾ ਸੁਭਾਅ ਹੈ। ਤੇ ਹਜੂਰ ਕਹਿੰਦੇ ਜਿਹੜੇ ਸ਼ੁਭ ਗੁਣ ਆ ਨਾ, ਇਹ ਵੀ ਜਾਣ ਹੇ ਜੀਵ 7 ਸਰ ਅੰਮ੍ਰਿਤ ਭਰੇ, 7 ਸਰੋਵਰਾਂ ਦੀ ਤਰ੍ਹਾਂ ਅੰਮ੍ਰਿਤ ਦੇ ਵਿੱਚ ਭਰੇ ਪਏ ਹਨ। ਜਿਵੇਂ ਸਾਧ ਸੰਗਤ ਜੀ ਜੋ ਵੈਰਾਗ, ਵਿਵੇਕ, ਖਟ ਸੰਪਤੀ ਅਤੇ ਮੋਖ ਇੱਛਾ, ਫਿਰ ਸ਼੍ਰਵਣ, ਮੰਨਣ ਅਤੇ ਨਿਧਿਆਸਨ, ਇਹ ਜਿਹੜੇ 7 ਸਰੋਵਰ ਹੈ ਨਾ ਸ਼ੁਭ ਗੁਣਾਂ ਦੇ, ਇਹ ਵੀ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਪ੍ਰਾਪਤੀ ਦੇ ਰਸ ਅੰਮ੍ਰਿਤ ਦੇ ਨਾਲ ਭਰੇ ਪਏ ਹਨ। ਕਰ ਦਇਆ ਮਾਇਆ ਦਇਆਲ ਸਾਚੇ। ਹੇ ਸੱਚੇ ਪ੍ਰਮਾਤਮਾ, ਹੇ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ, ਸਾਡੇ ਤੇ ਦਇਆ ਕਰੋ। ਮਹਾਰਾਜ ਮਾਇਆ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਸਾਡੇ ਵੱਲ ਤੱਕਣਾ ਕਰੋ। ਹੇ ਮੇਰੇ ਮਾਲਕ ਸੱਚੇ ਪ੍ਰਮਾਤਮਾ, ਸਾਡੇ ਤੇ ਦਇਆ ਦ੍ਰਿਸ਼ਟੀ ਕਰੋ। ਮਹਾਰਾਜ ਸਾਡੇ ਵੱਲ ਅਕਾਲ ਪੁਰਖ ਵਾਹਿਗੁਰੂ ਆਪ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਤੱਕਣਾ ਕਰੋ। ਦਿਆਲੂ ਹੋ ਕਰਕੇ ਮਹਾਰਾਜ ਕਿਰਪਾ ਕਰਨੀ ਕਰੋ। ਸ਼ਬਦ ਮਿਲ ਗੁਣ ਗਾਵੋ। ਹੇ ਮਹਾਰਾਜ ਆਪ ਜੀ ਦੀ ਸ਼ਬਦ ਸਰੂਪ ਬ੍ਰਹਮ ਦੇ ਵਿੱਚ ਮਿਲ ਕਰਕੇ ਅਸੀਂ ਮਹਾਰਾਜ ਤੁਹਾਡੇ ਗੁਣਾਂ ਨੂੰ ਗਾਉਣਾ ਕਰੀਏ। ਸ਼ਬਦ ਮਿਲ ਗੁਣ ਗਾਵੋ, ਅਥਵਾ ਹੇ ਅਕਾਲ ਪੁਰਖ ਪਰਮਾਤਮਾ ਸ਼ਬਦ ਦੁਆਰਾ ਆਪ ਦੀ ਪਿਆਰੀ ਸੰਗਤ ਵਿੱਚ ਮਿਲ ਕਰਕੇ ਮਹਾਰਾਜ ਤੁਹਾਡੇ ਗੁਣਾਂ ਨੂੰ ਅਸੀਂ ਗਾਉਣਾ ਕਰੀਏ। ਇਹ ਕਿਰਪਾ ਕਰੋ, ਇਹ ਸਾਡੇ ਤੇ ਅੰਮ੍ਰਿਤਮਈ ਦ੍ਰਿਸ਼ਟੀ ਕਰ ਦੇਵ। ਕਰ ਦਇਆ ਮਇਆ, ਹੇ ਅਕਾਲ ਪੁਰਖ ਪਰਮਾਤਮਾ ਕਰ ਦਇਆ ਮਇਆ ਦਇਆਲ ਸਾਚੇ ਸੱਚੇ ਪਰਮੇਸ਼ਰ ਜੀ, ਸ਼ਬਦ ਮਿਲ ਗੁਣ ਗਾਵੋ। ਸ਼ਬਦ ਦੇ ਵਿੱਚ ਮਿਲ ਕਰਕੇ ਸਾਡੀ ਚਿੱਤ ਬਿਰਤੀ ਸ਼ਬਦ ਦੇ ਨਾਲ ਮਿਲੀ ਹੋਵੇ ਤੇ ਮਹਾਰਾਜ ਤੁਹਾਡੇ ਗੁਣਾਂ ਨੂੰ ਅਸੀਂ ਉਚਾਰਨ ਕਰਨਾ ਕਰੀਏ। ਇਹ ਸਾਡੀ ਬਿਨਾ ਹੈ, ਇਹ ਸਾਡੀ ਬੇਨਤੀ ਹੈ, ਸਾਡੀ ਅਰਜ਼ੋਈ ਹੈ
ਕਿ ਤੁਹਾਡੇ ਸ਼ਬਦ ਦੇ ਨਾਲ ਚਿੱਤ ਬਿਰਤੀ ਜੁੜੇ ਤੇ ਮਹਾਰਾਜ ਗੁਣ ਗਾਓ, ਅਸੀਂ ਆਪ ਜੀ ਦੇ ਗੁਣਾਂ ਨੂੰ ਗਾਵਣਾ ਕਰੀਏ। ਕਿ ਜਦੋਂ ਤੱਕ ਚਿੱਤ ਬਿਰਤੀ ਜੁੜਦੀ ਨਹੀਂ ਹੈ ਸਾਧ ਸੰਗਤ ਜੀ, ਉਦੋਂ ਤੱਕ ਪੂਰਾ ਲਾਭ ਵੀ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਇਸ ਲਈ ਮਹਾਰਾਜ ਕਹਿੰਦੇ ਹੈ ਗੁਰਸਿੱਖ ਬੇਨਤੀ ਕਰਿਆ ਕਰ ਸਤਿਗੁਰੂ ਜੀ ਦੇ ਚਰਨਾਂ ਵਿੱਚ, हे ਮਹਾਰਾਜ ਕਰ ਦਇਆ ਮਇਆ ਦਇਆਲ ਸਾਚੇ ਸ਼ਬਦ ਮੇਲ ਗੁਣ ਗਾਵੋ। ਮਹਾਰਾਜ ਤੁਹਾਡੇ ਸ਼ਬਦ ਨੂੰ ਗਾਉਣਾ, ਸ਼ਬਦ ਦੁਆਰਾ ਤੁਹਾਡੇ ਗੁਣਾਂ ਨੂੰ ਗਾਉਣਾ ਕਰੀਏ, ਪਰ ਮੇਲ ਸੰਗਤ ਦੇ ਵਿੱਚ ਮੇਲ ਕਰਕੇ, ਸਤ ਸੰਗਤ ਦੇ ਵਿੱਚ ਮਿਲਾਪ ਕਰਕੇ ਮਹਾਰਾਜ ਤੁਹਾਡੇ ਗੁਣਾਂ ਨੂੰ ਅਸੀਂ ਗਾ ਸਕਦੇ ਹਾਂ। ਇਕੱਲੇ ਦੁਕੱਲੇ ਤਾਂ ਮਹਾਰਾਜ ਆਲਸੀ ਹੋ ਜਾਈਦਾ, ਮਹਾਰਾਜ ਮਨ ਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ, ਇਤਿਆਦਿ ਕਈ ਵਿਚਾਰਾਂ ਦੇ ਅਧੀਨ ਹੋ ਕਰਕੇ ਤੁਹਾਡੇ ਗੁਣਾਂ ਨੂੰ ਮਹਾਰਾਜ ਅਸੀਂ ਨਹੀਂ ਗਾ ਸਕਦੇ। ਇਸ ਲਈ ਕਿਰਪਾ ਕਰੋ, ਦਇਆ ਕਰੋ ਮਹਾਰਾਜ, ਅੰਮ੍ਰਿਤਮਈ ਦ੍ਰਿਸ਼ਟੀ ਸਾਡੇ ਉੱਪਰ ਕਰ ਦੇਵੋ, ਜਿਸ ਕਰਕੇ ਸ਼ਬਦ ਦੇ ਨਾਲ ਚਿੱਤ ਬਿਰਤੀ ਜੋੜ ਕਰਕੇ ਵਾਹਿਗੁਰੂ ਆਪ ਦੇ ਗੁਣਾਂ ਨੂੰ ਗਾ ਸਕੀਏ। ਨਾਨਕ ਹਰ ਵਰ ਦੇਖ ਵਿਗਸੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਜੂਰ ਕਹਿੰਦੇ, ਹਰੀ ਜੋ ਅਕਾਲ ਪੁਰਖ ਪਰਮਾਤਮਾ ਵਰ ਪਤੀ ਸਰੂਪ ਹੈ, ਉਸ ਨੂੰ ਦੇਖ ਕਰਕੇ ਇਹ ਜੀਵ ਰੂਪ ਸਖੀ ਨੇ ਬਿਗਸੀ ਖਿੜ ਜਾਣਾ ਕੀਤਾ, ਹਿਰਦੇ ਕਰਕੇ ਆਨੰਦ ਸਹਿਤ ਹੋ ਜਾਣਾ ਕੀਤਾ ਹੈ। ਜਿਸ ਜੀਵ ਰੂਪ ਸਖੀ ਨੂੰ ਪਰਮਾਤਮਾ ਨੇ ਸਾਖਸ਼ਾਤ ਹੋ ਕਰਕੇ ਦੀਦਾਰ ਬਖਸ਼ੇ ਹਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖ ਬਿਗਸੀ ਉਹ ਜੀਵ ਰੂਪ ਸਖੀ, ਮਹਾਤਮਾ ਰੂਪ ਸਖੀ ਪਰਮਾਤਮਾ ਦੇ ਦੀਦਾਰ ਕਰਕੇ ਖੇੜੇ ਸਹਿਤ ਹੋ ਗਈ, ਹਿਰਦਾ ਕਮਲ ਦੀ ਤਰ੍ਹਾਂ ਉਹਦਾ ਖਿੜ ਗਿਆ ਹੈ। ਐਸੀ ਪਰਮਾਤਮਾ ਦੇ ਦਰਸ਼ਨਾਂ ਦੀ ਚਰਨਾਹਟ ਹੈ, ਐਸੀ ਵਾਹਿਗੁਰੂ ਦੇ ਦੀਦਾਰ ਦੀ ਸਤ ਸੰਗਤ ਦੀ ਝਲਕ ਦੇ ਵਿੱਚ ਇੰਨਾ ਆਨੰਦ ਹੈ ਕਿ ਹਿਰਦਾ ਮਹਾਰਾਜ ਕਹਿੰਦੇ ਕਮਲ ਦੀ ਤਰ੍ਹਾਂ ਜੀਵ ਦਾ ਖਿੜ ਜਾਂਦਾ ਹੈ। ਮੁੰਦ ਮਨ ਓ ਮਾਹੋ। ਜਿਸ ਮੁੰਦ ਬੇਗਿਆਤ ਬੇਸਮਝ ਜੀਵ ਰੂਪ ਸਖੀ ਦੇ ਮਨ ਵਿੱਚ ਉਹ ਮਾਹੋ ਬੜਾ ਉਤਸ਼ਾਹ ਸੀ, ਬੜਾ ਉਮਾਹੜਾ ਸੀ, ਬੜਾ ਮਨ ਦੇ ਅੰਦਰ ਚਾਅ ਸੀ, ਬਹੁਤ ਉਤਸ਼ਾਹ ਦੇ ਨਾਲ ਆਪਣੇ ਪਤੀ ਮਾਲਕ ਪਰਮੇਸ਼ਰ ਨੂੰ ਯਾਦ ਕਰਦੀ ਸੀ। ਮਹਾਰਾਜ ਕਹਿੰਦੇ ਜਦ ਵਾਹਿਗੁਰੂ ਨੇ ਦੀਦਾਰ ਬਖਸ਼ਿਆ ਤੇ ਹਿਰਦਾ ਕਮਲ ਦੀ ਤਰ੍ਹਾਂ ਖਿੜ ਗਿਆ ਹੈ। ਪਹਿਲਾਂ ਮਨ ਜਿਹੜਾ ਸੀ ਮੁਰਝਾਇਆ ਹੋਇਆ ਸੀ, ਜਿਵੇਂ ਸੂਰਜ ਅਸਤ ਹੋਣੇ ਕਰਕੇ ਸੂਰਜ ਛਿਪਣ ਦੇ ਨਾਲ ਕਮਲ ਦਾ ਫੁੱਲ ਸਾਧ ਸੰਗਤ ਜੀ ਆਪਣੀਆਂ ਪੰਖੜੀਆਂ ਬੰਦ ਕਰ ਲੈਂਦਾ, ਮੁਰਝਾ ਜਾਂਦਾ, ਤੇ ਜਦੋਂ ਸੂਰਜ ਚੜ੍ਹਦਾ ਉਦੋਂ ਹੀ ਖਿੜਦਾ ਹੈ। ਇਸੇ ਤਰ੍ਹਾਂ ਅਗਿਆਨ ਦਾ ਹਨੇਰਾ ਹੋਣੇ ਕਰਕੇ ਜੀਵ ਰੂਪ ਸਖੀ ਦਾ ਮਨ ਜਿਹੜਾ ਸੀ ਨਾ ਕਮਲ, ਇਹ ਮੁਰਝਾਇਆ ਹੋਇਆ ਸੀਗਾ। ਪਰ ਜਦੋਂ ਗਿਆਨ ਦਾ ਪ੍ਰਕਾਸ਼ ਹੋਇਆ, ਗਿਆਨ ਰੂਪੀ ਸੂਰਜ ਚੜ੍ਹਿਆ ਹਿਰਦੇ ਅੰਦਰ, ਹਿਰਦੀ ਰੂਪ ਆਕਾਸ਼ ਦੇ ਅੰਦਰ, ਤਾਂ ਫਿਰ ਸ਼ੁਭ ਗੁਣਾ ਰੂਪੀ ਪੰਖੜੀਆਂ ਦੇ ਸਹਿਤ ਹਿਰਦੇ ਕੌਲ ਨੇ ਖਿੜ ਜਾਣਾ ਕੀਤਾ। ਹਿਰਦਾ ਕਮਲ ਦੀ ਤਰ੍ਹਾਂ ਖਿੜਿਆ ਰਹਿੰਦਾ, ਇੱਕ ਰਸ ਆਨੰਦ ਦੇ ਸਹਿਤ ਰਹਿੰਦਾ ਜਦੋਂ ਪ੍ਰਮਾਤਮਾ ਕਿਰਪਾ ਕਰਕੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਜੂਰ ਫਰਮਾਉਂਦੇ ਹਨ, ਨਾਨਕਾ ਹਰ ਵਰ ਦੇਖ ਬਿਗਸੀ ਮੁੰਦ ਮਨ ਓ ਮਾਹੋ। ਜਿਸ ਮੁੰਦ ਬੇਗਿਆਤ ਜੀਵ ਰੂਪ ਸਖੀ ਬੇਸਮਝੀ ਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਣ ਦਾ ਬੜਾ ਉਤਸ਼ਾਹ ਸੀ, ਵਾਹਿਗੁਰੂ ਦੇ ਦੀਦਾਰ ਕਰਨੇ ਕਰਕੇ ਹਿਰਦਾ ਕਮਲ ਦੀ ਤਰ੍ਹਾਂ ਉਹਦਾ ਖਿੜ ਗਿਆ ਹੈ। ਮੁੰਦ ਸਹਿਜ ਸਨੋਲੜੀਏ। ਮਹਾਰਾਜ ਸੱਚੇ ਪਾਤਸ਼ਾਹ ਹੁਣ ਮਹਾਤਮਾ ਰੂਪ ਸਖੀ ਦੁਆਰਾ ਫਰਮਾਨ ਕਰ ਰਹੇ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਫਰਮਾਉਂਦੇ ਹਨ, ਮੁੰਦ ਸਹਿਜ ਸਲੋਨੜੀਏ। ਹੇ ਮੁੰਦ ਬੇਗਿਆਤ ਬੇਸਮਝ ਜੀਵ ਰੂਪ ਸਖੀ, ਸਹਿਜ ਸ਼ਾਂਤ ਹਿਰਦੇ ਵਾਲੀ ਸਖੀ, ਸਹਿਜ ਅਡੋਲ ਹਿਰਦੇ ਵਾਲੀ ਸਖੀ, ਸਲੋਨੜੀਏ ਹੈ ਸੁੰਦਰ ਸਰੂਪ ਵਾਲੀਏ, ਨੜੀਏ ਸਲੋਨੜੀਏ ਸੁੰਦਰ ਨੇਤਰਾਂ ਵਾਲੀ, ਵੈਰਾਗ ਵਿਵੇਕ ਰੂਪੀ ਸੁੰਦਰ ਨੇਤਰਾਂ ਵਾਲੀ ਹੈ ਜੀਵ ਰੂਪ ਸਖੀ ਸੁਣਨਾ ਕਰ। ਇੱਕ ਪ੍ਰੇਮ ਬੇਨੰਤੀ RAM। ਜੇ ਪ੍ਰਮਾਤਮਾ ਨੂੰ ਪਾਉਣਾ ਚਾਹੁੰਦੀ ਹੈ ਨਾ ਕਿ ਮੈਨੂੰ ਪਤੀ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋ ਜਾਵੇ, ਇੱਕ ਪ੍ਰੇਮ ਦੀ ਬੇਨਤੀ ਕਰ, ਪਿਆਰ ਭਰੀ ਬੇਨਤੀ ਕਰਿਆ ਕਰ ਪਰਮਾਤਮਾ ਦੇ ਚਰਨਾਂ ਵਿੱਚ। ਇੱਕ ਪ੍ਰੇਮ ਬੇਨੰਤੀ RAM, ਇੱਕ ਪ੍ਰੇਮ ਦੀ ਦਾਤ, ਪ੍ਰੇਮ ਭਰੀ ਬੇਨਤੀ ਕੀਤੀ ਹੀ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਪਿਆਰ ਵਿੱਚ ਭਿੱਜ ਕੇ ਹਿਰਦੇ ਹੋ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰ।
ਪਿਆਰ ਵਿੱਚ ਭਿੱਜ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਇੱਕ ਅਰਦਾਸ ਕਰ, ਹੇ ਪ੍ਰਮਾਤਮਾ, ਹੇ ਅਕਾਲ ਪੁਰਖ ਵਾਹਿਗੁਰੂ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਇਹ ਪ੍ਰੇਮ ਦੀ ਬੇਨਤੀ ਕਰ ਵਾਹਿਗੁਰੂ ਦੇ ਚਰਨਾਂ ਵਿੱਚ, ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੋਦੜੀ ਕਰ ਮਹਾਰਾਜ। ਚੌਹਾਂ ਕੁੰਟਾਂ ਵਿੱਚ 84 ਲੱਖ ਜੂਨਾਂ ਵਿੱਚ ਮਹਾਰਾਜ ਭਟਕਦੇ, ਬਾਰ-ਬਾਰ ਦਰ-ਦਰ ਤੇ ਠੋਕਰਾਂ ਖਾਂਦੇ ਹੋਏ ਮਹਾਰਾਜ ਹੁਣ ਥੱਕ ਹਾਰ ਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ। ਕਿਰਪਾ ਕਰੋ, ਆਪਣੇ ਚਰਨਾਂ ਦੇ ਨਾਲ ਮਹਾਰਾਜ ਸਾਨੂੰ ਜੋੜ ਲਓ। ਇੱਕ ਪ੍ਰੇਮ ਬੇਨੰਤੀ ਰਾਮ, ਇੱਕ ਪ੍ਰੇਮ ਦੀ ਬੇਨਤੀ ਕਰ ਪਿਆਰ ਵਿੱਚ ਭਿੱਜ ਕਰਕੇ। ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿਛੋੜੇ ਦਾ ਦੁੱਖ ਹਿਰਦੇ ਅੰਦਰ ਲੈ ਕੇ, ਪ੍ਰਮਾਤਮਾ ਦੇ ਵਿਛੋੜੇ ਦਾ ਅਹਿਸਾਸ ਕਰਕੇ ਪਿਆਰ ਵਿੱਚ ਭਿੱਜ ਕੇ ਬੇਨਤੀ ਕਰ ਮਹਾਰਾਜ। ਬਹੁਤ ਜਨਮ ਬਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਮਹਾਰਾਜ ਬਹੁਤ ਜਨਮ ਵਿਛੜਿਆਂ ਤੁਹਾਡੇ ਤੋਂ ਲੰਘ ਗਏ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਬੇਅੰਤ ਜਨਮ ਮਹਾਰਾਜ ਤੁਹਾਡੇ ਤੋਂ ਵਿਛੜਿਆ ਹੋਇਆ ਸਾਡੇ ਲੰਘ ਗਏ, ਅਜਾਈਂ ਬਤੀਤ ਹੋ ਗਏ ਨੇ। ਬੜੇ ਲੰਬੇ ਸਮੇਂ ਦੀ ਆਸਾ ਲਗਾ ਕਰਕੇ ਬੈਠੇ ਹਾਂ। ਕਿਰਪਾ ਕਰੋ ਮਹਾਰਾਜ, ਆਪ ਦੀਦਾਰ ਬਖਸ਼ਿਸ਼ ਕਰਕੇ, ਸਾਖਸ਼ਾਤ ਹੋ ਕਰਕੇ, ਦਰਸ਼ਨਾਂ ਦੀ ਦਾਰ ਦੇ ਕਰਕੇ ਸਾਨੂੰ ਨਿਹਾਲ ਕਰ ਦੇਵ। ਇੱਕ ਪ੍ਰੇਮ ਬੇਨੰਤੀ ਰਾਮ, ਇੱਕ ਪਿਆਰ ਭਰੀ ਬੇਨਤੀ ਕਰ, ਹਿਰਦੇ ਹੋ ਕੇ ਪਿਆਰ ਵਿੱਚ ਭਿੱਜ ਕਰਕੇ ਜੋਦੜੀ ਕਰ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਮੁੱਖ ਵਾਕ ਹਨ, ਸਾਹਿਬ ਸੀਤੀ ਹੁਕਮ ਨਾ ਚੱਲੈ, ਕਹੀ ਬਣੈ ਅਰਦਾਸ। ਮਾਲਕ ਦੇ ਨਾਲ ਹੁਕਮ ਨਹੀਂ ਚੱਲਦਾ ਕਿ ਮਹਾਰਾਜ ਇੱਦਾਂ ਹੀ ਹੋਣਾ ਚਾਹੀਦਾ, ਹੇ ਪ੍ਰਮਾਤਮਾ ਇਵੇਂ ਹੀ ਹੋਣਾ ਚਾਹੀਦਾ, ਨਹੀਂ। ਸਤਿਗੁਰੂ ਜੀ ਦੇ ਚਰਨਾਂ ਵਿੱਚ ਤਾਂ ਅਰਦਾਸ ਹੀ ਪਾਉਂਦੀ ਹੈ। ਮਾਲਕ ਦੇ ਅੱਗੇ ਤਾਂ ਤਰਲਾ ਹੀ ਕੀਤਾ ਜਾ ਸਕਦਾ ਹੈ ਨਾ। ਸੇਵਾਦਾਰ ਚਾਕਰ ਹੁਕਮ ਥੋੜਾ ਆਪਣੇ ਮਾਲਕ ਤੇ ਚਲਾ ਸਕਦਾ ਹੈ, ਕੋਈ ਉਹਦਾ ਅਧਿਕਾਰ ਨਹੀਂ ਹੈ। ਉਹਦਾ ਅਧਿਕਾਰ ਹੈ ਬੇਨਤੀ ਕਰਨੀ, ਅਰਦਾਸ ਕਰਨੀ, ਜੋਦੜੀ ਕਰਨੀ, ਹੱਥ ਜੋੜ ਕਰਕੇ। ਜੇ ਇੱਕ ਵਾਰ ਨਹੀਂ ਮੰਨਿਆ ਤੇ ਫੇਰ ਤਰਲਾ ਲੈ ਕੇ ਬੇਨਤੀ ਕਰਨੀ। ਇਹ ਸਾਧ ਸੰਗਤ ਜੀ ਚਾਕਰ ਦਾ ਆਪਣਾ ਫਰਜ਼ ਹੈ। ਇਹ ਸਾਧ ਸੰਗਤ ਜੀ ਚਾਕਰ ਦਾ ਆਪਣਾ ਉਹਦਾ ਢੰਗ ਹੈ, ਬੇਨਤੀ ਕਰ ਰਹੇ ਇੱਕ ਚਿੱਤ ਹੋ ਕਰਕੇ। ਤੇ ਮਾਲਕ ਦੇ ਸਾਧ ਸੰਗਤ ਜੀ ਮਰਜ਼ੀ ਹੁੰਦੀ ਹੈ, ਉਹ ਭਿਖਾਰੀ ਦੀ ਜਾਂ ਸੇਵਾਦਾਰ ਚਾਕਰ ਦੀ ਬੇਨਤੀ ਨੂੰ ਮੰਨ ਲਵੇ ਜਾਂ ਨਾ ਮੰਨ ਲਵੇ। ਜੇ ਪਿਆਰ ਵਿੱਚ ਭਿੱਜ ਕਰਕੇ ਬੇਨਤੀ ਕਰਦਾ ਤੇ ਮਾਲਕ ਜ਼ਰੂਰ ਮੰਨ ਜਾਂਦਾ। ਮਾਲਕ ਦਾ ਹਿਰਦਾ ਜਿਹੜਾ ਪਸੀਦ ਜਾਂਦਾ ਹੈ। ਇੱਕ ਪ੍ਰੇਮ ਬੇਨੰਤੀ ਰਾਮ ਤੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੈ। ਹੇ ਜੀਵ ਰੂਪ ਸਖੀ, ਜੇ ਪਿਆਰੇ ਦੇ ਨਾਲ ਮਿਲਣਾ ਚਾਹੁੰਦੀ ਹੈ ਨਾ, ਪ੍ਰਮਾਤਮਾ ਨੂੰ ਪਾਉਣਾ ਚਾਹੁੰਦੀ ਹੈ, ਤਾਂ ਫਿਰ ਇੱਕ ਪਿਆਰ ਭਰੀ ਬੇਨਤੀ ਕਰ। ਇੱਕ ਚਿੱਤ ਹੋ ਕਰਕੇ ਪਿਆਰ ਵਿੱਚ ਭਿੱਜ ਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ। ਮੈਂ ਮਨ ਤਨ ਹਰ ਭਾਵੈ, ਇਉਂ ਬੇਨਤੀ ਕਰਿਆ ਕਰ। ਮੈਂ ਮਨ ਤਨ, ਮੇਰਾ ਮਨ ਵੀ ਅਤੇ ਤਨ ਵੀ ਹਰੀ ਪਰਮੇਸ਼ਰ ਨੂੰ ਭਾਵਦਾ ਹੈ। ਮਨ ਕਰਕੇ, ਤਨ ਕਰਕੇ ਭਾਵੈ, ਭਾਵਨਾ ਕਰਕੇ ਹਰੀ ਨੂੰ ਯਾਦ ਕਰਿਆ ਕਰ। ਪ੍ਰਭ ਸੰਗਮ ਰਾਤੀ ਰਾਮ, ਕਿਉਂਕਿ ਪ੍ਰਮਾਤਮਾ ਦਾ ਜੋ ਸੰਗਮ ਮਿਲਾਪ ਹੈ, ਪਰਮੇਸ਼ਰ ਦੀ ਪ੍ਰਾਪਤੀ ਦਾ ਮਿਲਾਪ ਹੈ। ਹਜ਼ੂਰ ਕਹਿੰਦੇ ਹਨ ਪ੍ਰਭ ਸੰਗਮ ਰਾਤੀ ਰਾਮ। ਰਮੰਤੀ ਰਮੇ ਹੋਏ ਪ੍ਰਮਾਤਮਾ ਦੇ ਵਿੱਚ ਰਾਤੀ ਤਦਾਕਾਰ ਹੋ ਕਰਕੇ ਰਹਿੰਦੇ ਹਾਂ। ਮਨ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ ਉਸ ਪ੍ਰਮਾਤਮਾ ਦੀ ਪਿਆਰੀ ਜ਼ਾਤ ਵਿੱਚ ਜੁੜੀ ਰਹਿੰਦੀ ਹਾਂ। ਇਹੋ ਹਜ਼ੂਰ ਬਖਸ਼ਿਸ਼ ਕਰ ਰਹੇ ਹੈ। ਕਹਿੰਦੇ ਹਨ ਕਿ ਜੇ ਪ੍ਰਮਾਤਮਾ ਨੂੰ ਪਾਉਣਾ ਹੈ ਨਾ, ਤਾਂ ਮਹਾਰਾਜ ਕਹਿੰਦੇ ਪ੍ਰਭ ਸੰਗਮ ਰਾਤੀ ਰਾਮ। ਵਾਹਿਗੁਰੂ ਦਾ ਸੰਗ ਜੇ ਮਿਲਾਪ ਕਰਨਾ ਹੈ, ਪਰਮੇਸ਼ਰ ਦੀ ਅਭੇਦਤਾ ਪਾਉਣੀ ਹੈ, ਤਾਂ ਫਿਰ ਹਿਰਦੇ ਹੋ ਕੇ, ਰਤੀ ਤਦਾਕਾਰ ਹੋ ਕਰਕੇ, ਹਿਰਦੇ ਪ੍ਰੇਮ ਧਾਰਨ ਕਰਕੇ ਪਰਮੇਸ਼ਰ ਨੂੰ ਮਨ ਬਾਣੀ ਸਰੀਰ ਕਰਕੇ ਯਾਦ ਕਰਿਆ ਕਰ। ਪ੍ਰਭ ਪ੍ਰੇਮ ਰਾਤੀ ਹਰ ਬੇਨੰਤੀ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਨੇ ਪ੍ਰਭ ਪ੍ਰੇਮ ਰਾਤੀ ਹਰ ਬੇਨੰਤੀ। ਹਰੀ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਵਿੱਚ ਜਿਨ੍ਹਾਂ ਦੀ ਬੇਨਤੀ ਪ੍ਰਵਾਨ ਹੋ ਗਈ,
ਜਿਨ੍ਹਾਂ ਨੇ ਅਰਜ਼ੋਈ ਕੀਤੀ ਹੈ, ਅਰਜ਼ ਕੀਤੀ ਹੈ, ਬਿਨਾਂ ਕੀਤੀ, ਮਹਾਰਾਜ ਕਿਰਪਾ ਕਰੋ ਸਾਡੀ ਚਿੱਤ ਬਿਰਤੀ ਮਹਾਰਾਜ ਤੁਹਾਡੇ ਚਰਨਾਂ ਵਿੱਚ ਜੁੜ ਜਾਵੇ। ਹਜੂਰ ਕਹਿੰਦੇ ਉਹ ਜੀਵ ਰੂਪ ਸਖੀ ਹਰੀ ਪ੍ਰਮਾਤਮਾ ਦੇ ਸਰੂਪ ਵਿੱਚ ਰਾਤੀ ਤਦਾਕਾਰ ਹੋ ਗਈ ਹੈ। ਉਸ ਦੀ ਚਿੱਤ ਬਿਰਤੀ ਸੰਸਾਰਾਕਾਰ ਤੋਂ ਉਪਰਾਮ ਹੋ ਕੇ ਬ੍ਰਹਮਾਕਾਰ ਬਣ ਗਈ ਹੈ। ਨਾਮ ਹਰਿ ਕੈ ਸੁਖ ਵਸੈ। ਹਰੀ ਪਰਮੇਸ਼ਰ ਦੇ ਨਾਮ ਕਰਕੇ ਉਹ ਜੀਵ ਰੂਪ ਸਖੀ ਨੇ ਸੁਖ ਸਰੂਪ ਦੇ ਵਿੱਚ ਵਸਣਾ ਕੀਤਾ। ਹਰ ਨਾਮ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਕਰਕੇ ਨਾਮ ਹਰਿ ਕੈ ਸੁਖ ਵਸੈ। ਕਹਿੰਦੇ ਹਨ ਕਿ ਸੁਖ ਸਰੂਪ ਪਰਮਾਤਮਾ ਸਦਾ ਇੱਕ ਰਸ ਰਹਿਣ ਵਾਲਾ ਉਹਦੇ ਹਿਰਦੇ ਵਿੱਚ ਆ ਕਰਕੇ ਵਸ ਗਿਆ। ਜਿਸ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ, ਜਿਸ ਨੇ ਪਿਆਰ ਵਿੱਚ ਭਿੱਜ ਕਰਕੇ ਅਰਜ਼ੋਈ ਕੀਤੀ ਹੈ, ਜਿਸ ਨੇ ਮਨ ਬਾਣੀ ਸਰੀਰ ਕਰਕੇ ਪਰਮਾਤਮਾ ਜੀ ਨੂੰ ਯਾਦ ਕੀਤਾ ਹੈ, ਤਾਉ ਗੁਣ ਪਛਾਣ ਹੈ ਤਾ ਪ੍ਰਭ ਜਾਣ ਹੈ। ਜੇਕਰ ਇਹ ਜੀਵ ਰੂਪ ਸਖੀ ਸ਼ੁਭ ਗੁਣਾਂ ਦੀ ਪਹਿਚਾਣ ਕਰ ਲਵੇ, ਦਇਆ, ਧਰਮ, ਧੀਰਜਤਾ, ਸ਼ੁਭ ਵਿਚਾਰ ਇਤਿਆਦਿਕ ਜੋ ਸ਼ੁਭ ਗੁਣ ਹਨ, ਇਹਨਾਂ ਦੀ ਪਹਿਚਾਣ ਹੋ ਜਾਵੇ ਕਿ ਸ਼ੁਭ ਗੁਣ ਹੀ ਮੇਰੇ ਅਸਲ ਸੰਗੀ ਸਾਥੀ ਹੈ। ਸ਼ੁਭ ਗੁਣ ਹੀ ਅਸਲ ਮੇਰੇ ਭਰਾਵਾਂ ਦੀ ਤਰ੍ਹਾਂ, ਭਰਾਤਾ ਦੀ ਤਰ੍ਹਾਂ ਮੇਰੇ ਨਾਲ ਨਿਭਣ ਵਾਲੇ ਹਨ। ਔਗਣ ਤਾਂ ਮੈਨੂੰ ਸੰਸਾਰ ਦੇ ਬੰਧਨਾਂ ਵਿੱਚ ਬੰਨ੍ਹ ਕਰਕੇ ਰੱਖਣ ਵਾਲੇ ਹੈ। ਸ਼ੁਭ ਗੁਣ ਹੀ ਮੈਨੂੰ ਸੰਸਾਰ ਦੇ ਮਾਇਕੀ ਬੰਧਨਾਂ ਦੇ, ਸੰਸਾਰ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਾਉਣ ਵਾਲੇ ਹਨ। ਜੇਕਰ ਇਹ ਜੀਵ ਨੂੰ ਸਮਝ ਪੈ ਜਾਵੇ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਤਉ ਗੁਣ ਪਛਾਣੇ ਤਾਂ ਪ੍ਰਭ ਜਾਣਹਿ, ਤਾਂ ਇਹ ਪ੍ਰਭੂ ਦੇ ਸਰੂਪ ਨੂੰ ਜਾਣ ਸਕਦਾ ਹੈ। ਜੇ ਜੀਵ ਨੂੰ ਸ਼ੁਭ ਗੁਣਾਂ ਦੀ ਪਹਿਚਾਣ ਹੋ ਜਾਵੇ, ਜੇ ਪਤਾ ਲੱਗ ਜਾਵੇ ਕਿ ਜੇ ਮੈਂ ਸ਼ੁਭ ਗੁਣ ਧਾਰਨ ਕਰਾਂਗਾ ਤਾਂ ਹੀ ਮੇਰੇ ਅੰਦਰੋਂ ਔਗਣ ਕੱਟੇ ਜਾਣਗੇ। ਜੇ ਗੁਣ ਹੋਣ ਤਾਂ ਕੱਟੀਨ ਸੇ ਭਾਈ ਸੇ ਵੀਰ। ਉਹ ਭਰਾਵਾਂ ਦੀ ਤਰ੍ਹਾਂ ਮਹਾਰਾਜ ਕਹਿੰਦੇ ਜੀਵ ਦਾ ਸਾਥ ਦਿੰਦੇ ਜਿਹੜੇ ਸ਼ੁਭ ਗੁਣਾਂ ਨੂੰ ਧਾਰਨ ਕਰ ਲੈਂਦੇ ਹਨ। ਨਹੀਂ ਤਾਂ ਔਗਣਾ ਕਰਕੇ ਜੀਵ ਬੰਧਨਾਂ ਦੇ ਵਿੱਚ ਹੀ ਜ਼ਿੰਦਗੀ ਭਰ ਬੱਝਾ ਰਹਿੰਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਹਜੂਰ ਬਖਸ਼ਿਸ਼ ਕਰਦੇ ਨੇ, ਇਹ ਜੀਵ ਰੂਪ ਸਖੀ ਤਾਂ ਹੀ ਤੋਂ ਪ੍ਰਮਾਤਮਾ ਦੇ ਸਰੂਪ ਨੂੰ ਜਾਣ ਸਕੇਂਗੇ ਜੇ ਸ਼ੁਭ ਗੁਣਾਂ ਦੀ ਪਹਿਚਾਣ ਕਰੇ। ਗੁਣ ਹੈ ਬਸ ਅਵਗੁਣ ਨਸੈ। ਜਿਸ ਹਿਰਦੇ ਅੰਦਰ ਸ਼ੁਭ ਗੁਣ ਆ ਕੇ ਵਸ ਜਾਂਦੇ ਨੇ, ਔਗਣ ਨਸੈ, ਉਥੋਂ ਔਗਣ ਨਸ ਜਾਂਦੇ ਆ, ਦੌੜ ਜਾਂਦੇ ਨੇ। ਅੱਡੀਆਂ ਨੂੰ ਥੁੱਕ ਲਾ ਕੇ ਕਹਿੰਦੇ ਨੇ ਜਿਵੇਂ ਭੱਜ ਜਾਣਾ, ਬੜੀ ਤੇਜ਼ੀ ਦੇ ਨਾਲ, ਰਫ਼ਤਾਰ ਦੇ ਵਿੱਚ, ਬਹੁਤ ਜ਼ੋਰ ਦੇ ਨਾਲ, ਬੜੀ ਤੇਜ਼ੀ ਦੇ ਨਾਲ ਨਸ ਜਾਣਾ। ਮਹਾਰਾਜ ਸਾਹਿਬ ਜੀ ਕਹਿੰਦੇ ਹਨ ਗੁਣ ਵਸ ਅਵਗਣ ਨਸੈ। ਉਹਨਾਂ ਦੇ ਔਗਣ ਨਸ ਗਏ ਨੇ, ਦੌੜ ਗਏ, ਖੰਭ ਲਾ ਕਰਕੇ ਉੱਡ ਗਏ ਹੈ, ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਸ਼ੁਭ ਗੁਣਾਂ ਨੂੰ ਵਸਾ ਲਿਆ ਹੈ। ਜਿਸ ਹਿਰਦੇ ਅੰਦਰ ਪਰਮਾਤਮਾ ਨੇ ਤਰਸ ਕਰਕੇ, ਮਿਹਰ ਕਰਕੇ ਸ਼ੁਭ ਗੁਣ ਵਸਾ ਦਿੱਤੇ ਹੈ, ਸ਼ੁਭ ਗੁਣਾਂ ਦਾ ਵਾਸਾ ਕਰ ਦਿੱਤਾ ਹੈ, ਉੱਥੋਂ ਔਗਣ ਫਿਰ ਨਸ ਗਏ ਹਨ। ਉੱਥੋਂ ਔਗਣ ਫਿਰ ਆਪਣੇ ਆਪ ਹੀ ਅਭਾਵ ਹੋ ਗਏ ਹਨ। ਤੁਧ ਬਾਝ ਇੱਕ ਤਿਲ ਰਹਿ ਨਾ ਸਕਾ। ਹੇ ਪਿਆਰੇ ਪ੍ਰਮਾਤਮਾ ਜੀ, ਤੁਹਾਡੇ ਤੋਂ ਬਿਨਾਂ ਮਹਾਰਾਜ ਬਹੁਤਾ ਸਮਾਂ ਤਾਂ ਕੀ, ਇੱਕ ਤਿਲ ਮਾਤਰ ਜਿੰਨਾ ਸਮਾਂ ਵੀ ਮਹਾਰਾਜ ਅਸੀਂ ਰਹਿ ਨਹੀਂ ਸਕਦੇ। ਜੀਵ ਰੂਪ ਸਖੀ ਬੇਨਤੀ ਕਰ ਰਹੀ ਹੈ, ਹੇ ਪ੍ਰਮਾਤਮਾ, ਹੇ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਵਰ ਜੀ, ਤੁਹਾਡੇ ਸਵਰੂਪ ਤੋਂ ਬਿਨਾਂ ਮਹਾਰਾਜ, ਤੁਹਾਡੇ ਦੀਦਾਰ ਕੀਤੇ ਤੋਂ ਬਿਨਾਂ ਇੱਕ ਤਿਲ ਰਹਿ ਨਾ ਸਕੈ। ਤਿਲ ਮਾਤਰ ਜਿੰਨਾ ਸਮਾਂ ਵੀ ਮਹਾਰਾਜ ਅਸੀਂ ਜੀਵਤ ਭਾਵ ਵਿੱਚ ਨਹੀਂ ਰਹਿ ਸਕਦੇ। ਕਹਿਣ ਸੁਣਨ ਨਾ ਧੀਜੈ। ਭਾਵੇਂ ਅਸੀਂ ਮਹਾਰਾਜ ਆਪ ਮੁਹਾਰੇ ਹੋ ਕਰਕੇ ਕਹੀ ਜਾਈਏ, ਲੋਕਾਂ ਦੀ ਅੱਖਾਂ ਘਾਟਾ ਪਾਈ ਜਾਈਏ, ਅਹੰ ਬ੍ਰਹਮ ਅਸਮੀ, ਕਿ ਅਸੀਂ ਬੜੇ ਵੱਡੇ ਬ੍ਰਹਮ ਗਿਆਨੀ ਆ, ਅਸੀਂ ਬੜੇ ਵੱਡੇ ਸੰਸਾਰ ਦੇ ਅੰਦਰ ਬਣ ਗਏ ਹਾਂ, ਮਹਾਂਪੁਰਸ਼ ਬਣ ਗਏ ਹਾਂ, ਇਤਿਆਦਿਕ ਕਈ ਤਰ੍ਹਾਂ ਕਰਕੇ ਆਪਣੇ ਵੱਡੇ ਵੱਡੇ ਭਾਵੇਂ ਨਾਮ ਵੀ ਰਖਾ ਲਈਏ ਤੇ ਸੁਣਨ ਸੰਸਾਰ ਦੇ ਲੋਕਾਂ ਤੋਂ ਵੀ ਸੁਣਨਾ ਕਰੀਏ ਕਿ ਸਾਡੇ ਬਾਬਾ ਜੀ ਬੜੇ ਵੱਡੇ ਬੜੇ ਬੰਦਗੀ ਵਾਲੇ ਨੇ, ਬੜਾ ਉੱਚੇ ਜੀਵਨ ਵਾਲੇ ਹਨ, ਬੜੀਆਂ ਸ਼ਕਤੀਆਂ ਵਾਲੇ, ਕਰਾਮਾਤਾਂ ਵਾਲੇ ਨੇ। ਪਰ ਮਹਾਰਾਜ ਕਹਿਣ ਸੁਣਨ ਨਾ ਧੀਜੈ। ਸਾਡੇ ਮਨ ਨੂੰ ਤਾਂ ਧੀਰਜ ਨਹੀਂ ਨਾ ਮਿਲਣ ਵਾਲੀ। ਸਾਡਾ ਮਨ ਤਾਂ ਧੀਰਜਵਾਨ ਉਦੋਂ ਹੀ ਹੋਵੇਗਾ ਨਾ ਜਦੋਂ ਤੁਹਾਡੀ ਮਹਾਰਾਜ ਸਾਨੂੰ ਪ੍ਰਾਪਤੀ ਹੋਵੇਗੀ। ਹੇ ਮੇਰੇ ਮਾਲਕ ਪਰਮੇਸ਼ਰ, ਤੁਹਾਡੇ ਸਰੂਪ ਨੂੰ ਪਾਉਣੀ ਕਰਕੇ ਹੀ ਮਨ ਸਾਡਾ ਧੀਰਜਵਾਨ ਹੋਵੇਗਾ। ਕਹਿਣ ਸੁਣਨ ਨਾ ਧੀਜੈ। ਤੇ ਸੰਸਾਰ ਦੇ ਅੰਦਰ ਭਾਵੇਂ
ਕਈ ਤਰ੍ਹਾਂ ਕਰਕੇ ਮਹਾਰਾਜ ਕਥਨਹਾਰੇ ਹੋ ਕਰਕੇ ਕਹੀ ਜਾਈਏ, ਭਾਵੇਂ ਵੇਦਾਂ ਸ਼ਾਸਤਰਾਂ ਦਾ ਪਾਠ ਕਥਨ ਕਰੀ ਜਾਈਏ, ਫਿਰ ਸੁਣਨ ਵਾਲੇ ਸਰੋਤੇ ਸੁਰਤੀਆਂ ਨੂੰ ਵੀ ਸੁਣਨਾ ਕਰੀਏ, ਪਰ ਨਾ ਧੀਜੇ। ਮਨ ਧੀਰਜਵਾਨ ਕਦਾਚਿਤ ਵੀ ਹੋਣ ਵਾਲਾ ਨਹੀਂ ਹੈ। ਮਨ ਨੂੰ ਤਾਂ ਹੀ ਧੀਰਜਤਾ ਮਿਲੇਗੀ ਹੀ ਪ੍ਰਮਾਤਮਾ, ਜੇ ਤੁਹਾਡੇ ਦੀਦਾਰ ਪ੍ਰਾਪਤ ਹੋ ਜਾਣਗੇ। ਨਾਨਕਾ ਪ੍ਰਿਉ ਪ੍ਰਿਉ ਕਰ ਪੁਕਾਰੇ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਜੀਵ ਰੂਪ ਸਖੀ ਪ੍ਰਿਉ ਪ੍ਰਿਉ ਪਤੀ ਪਰਮੇਸ਼ਰ ਪਿਆਰ ਦੇ ਵਿੱਚ ਭਿੱਜ ਕਰਕੇ ਪ੍ਰੇਮ ਦੇ ਨਾਲ ਉਹ ਪ੍ਰਮਾਤਮਾ ਨੂੰ ਪੁਕਾਰਦੀ ਹੈ, ਯਾਦ ਕਰਦੀ ਹੈ। ਬਾਰ-ਬਾਰ ਪ੍ਰੀਤ ਰੂਪ ਰਸਨਾ ਦੇ ਨਾਲ, ਹੇ ਪਤੀ ਪਰਮਾਤਮਾ, ਹੇ ਮੇਰੇ ਮਾਲਕ ਪਰਮੇਸ਼ਰ, ਇਉਂ ਪਿਆਰ ਵਿੱਚ ਭਿੱਜ ਕਰਕੇ ਜੀਵ ਰੂਪ ਸਖੀ ਪ੍ਰਮਾਤਮਾ ਨੂੰ ਪੁਕਾਰਦੀ ਹੈ। ਰਸਨ ਰਸ ਮਨ ਭੀਜੈ। ਹਜੂਰ ਕਹਿੰਦੇ ਜਿਹੜਾ ਰਸਾਂ ਤੋਂ ਸ਼੍ਰੋਮਣੀ ਪ੍ਰਮਾਤਮਾ ਦਾ ਨਾਮ ਦਾ ਰਸ ਹੈ, ਸੰਸਾਰ ਦੇ ਰਸਾਂ ਕਸਾਂ ਤੋਂ ਜੀਵ ਨੂੰ ਉਪਰਾਮ ਕਰਨ ਵਾਲਾ ਹੈ। ਮਹਾਰਾਜ ਕਹਿੰਦੇ ਉਸ ਰਸ ਵਿੱਚ ਭਿੱਜ ਕਰਕੇ ਜੀਵ ਰੂਪ ਸਖੀ ਪ੍ਰਮਾਤਮਾ ਨੂੰ ਪੁਕਾਰਦੀ ਹੈ। ਰਸਨ ਅਥਵਾ ਜਿਹੜੀ ਰਸਨਾ ਹੈ, ਇਸ ਨੂੰ ਪ੍ਰਮਾਤਮਾ ਦੇ ਨਾਮ ਰਸ ਦੇ ਵਿੱਚ ਰਸਾ ਕੇ ਰੱਬ ਨੂੰ ਪੁਕਾਰਿਆ ਕਰ। ਇਹ ਰਸਨਾ ਨੂੰ ਦੁਨੀਆ ਦੇ ਰਸਾਂ ਤੋਂ ਹਟਾ ਕੇ ਪਰਮੇਸ਼ਰ ਦੇ ਨਾਮ ਰਸ ਦੇ ਵਿੱਚ ਰਚਾ, ਤਾਂ ਫਿਰ ਰੱਬ ਨੂੰ ਪੁਕਾਰ, ਰੱਬ ਨੂੰ ਯਾਦ ਕਰ, ਪਰਮੇਸ਼ਰ ਨੂੰ ਯਾਦ ਕਰ। ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਫਿਰ ਸਾਖਸ਼ਾਤ ਹੋ ਕਰਕੇ ਦੀਦਾਰ ਬਖਸ਼ੇਗਾ। ਸਖੀਓ ਸਹੇਲੜੀ ਹੋ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰ ਰਹੇ ਹਨ। ਹੇ ਸਖੀ ਹੋ ਸਹੇਲੜੀ ਹੋ, ਹੇ ਮੇਰੀਓ ਜੀਵ ਰੂਪ ਸਖੀਓ ਸਹੇਲੜੀਓ, ਜੋ ਆਤਮਿਕ ਸੁਖ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਅੰਦਰ ਦਾ ਸਕੂਨ ਪ੍ਰਾਪਤ ਹੋ ਗਿਆ, ਹਿਰਦੇ ਦਾ ਸੁਖ ਮਿਲਣਾ ਕੀਤਾ। ਹੇ ਸਖੀਓ ਭਰਾਵਾਂ ਦੀ ਤਰ੍ਹਾਂ ਮੇਰੀਆਂ ਸਹੇਲੜੀਓ ਸੁਣਨਾ ਕਰੋ। ਮੇਰਾ ਪਿਰ ਵਣਜਾਰਾ ਰਾਮ। ਜੋ ਮੇਰਾ ਪਿਰ ਪਤੀ ਪ੍ਰਮਾਤਮਾ ਹੈ, ਉਹ ਵਣਜਾਰਾ ਵਪਾਰ ਕਰਨ ਵਾਲਾ, ਐਸਾ ਉਹ ਵਣਜ ਕਰਨ ਵਾਲਾ ਹੈ। ਜੀਵਾਂ ਦੀ ਜਿਹੋ ਜਿਹੀ ਪਰਾਰਬਧ ਹੈ ਨਾ, ਪੂਰਬਲੇ ਕੀਤੇ ਹੋਏ ਜਨਮਾਂ ਦੇ ਕਰਮ ਹਨ, ਚੰਗੇ ਹਨ ਚਾਹੇ ਮੰਦੇ ਹਨ, ਉਹਨਾਂ ਦਾ ਪੂਰਾ ਹਿਸਾਬ ਕਿਤਾਬ ਕਰਕੇ ਫਲ ਦੇਣ ਵਾਲਾ, ਜਿਹੋ ਜਿਹੀ ਪਰਾਰਬਧ ਹੈ ਉੱਦਾਂ ਦਾ ਫਲ ਬਖਸ਼ਣ ਵਾਲਾ ਉਹ ਪ੍ਰਮਾਤਮਾ। ਮੇਰਾ ਪਿਰ ਵਣਜਾਰਾ ਰਾਮ, ਰਮਿਆ ਹੋਇਆ ਰਮੰਤੀ ਪਿਰ ਪਤੀ ਜੋ ਸਾਡਾ ਮਾਲਕ ਹੈ। ਮਹਾਰਾਜ ਕਹਿੰਦੇ ਐਸਾ ਉਹ ਵਪਾਰੀ ਹੈ, ਐਸਾ ਅਕਾਲ ਪੁਰਖ ਪ੍ਰਮਾਤਮਾ ਹੈ। ਪ੍ਰੇਮ ਦੀ ਭੇਟਾ ਲੈ ਕਰਕੇ ਜੀਵ ਦੇ ਹਿਰਦੇ ਅੰਦਰ ਨਾਮ ਦਾ ਦਾਤ, ਨਾਮ ਦੀ ਦਾਨ ਤੇ ਬਖਸ਼ਿਸ਼ ਕਰ ਦਿੰਦਾ ਹੈ। ਸ਼ਰਧਾ ਰੂਪ ਝੋਲੀ ਅੱਡ ਕੇ ਜੇ ਉਸ ਪਿਰ ਪਤੀ ਤੋਂ ਕੋਈ ਮੰਗ ਲਵੇ, ਪ੍ਰਮਾਤਮਾ ਸ਼ਰਧਾ ਦੀ ਝੋਲੀ ਦੇਖ ਕਰਕੇ ਜੀਵ ਦੇ ਝੋਲੀ ਦੇ ਅੰਦਰ ਬਹੁਤ ਸਾਰੀਆਂ ਦਾਤਾਂ ਪਾ ਦੇਣ ਵਾਲਾ ਹੈ। ਜਿਹੋ ਜਿਹੀ ਦਾਤ ਮੰਗਦਾ ਪ੍ਰਮਾਤਮਾ ਉਹੋ ਜਿਹੀ ਦਾਤ ਉਹਦੀ ਝੋਲੀ ਵਿੱਚ ਪਾ ਦਿੰਦਾ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਸਰੂਪ ਹੀ ਮੰਗ ਲਿਆ, ਹਜੂਰ ਕਹਿੰਦੇ ਉਸ ਜੋ ਵਣਜਾਰੇ ਪ੍ਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਹਿਰਦੇ ਦਾ ਪਿਆਰ ਪ੍ਰੇਮ ਦੀ ਭੇਟਾ ਲੈ ਕਰਕੇ ਆਪਣਾ ਸਰੂਪ ਹੀ ਉਹ ਜੀਵ ਰੂਪ ਸਖੀ ਨੂੰ ਬਖਸ਼ਿਸ਼ ਕਰ ਦਿੱਤਾ ਹੈ। ਕਿਉਂਕਿ ਐਸਾ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਹੈ ਕਿ ਪ੍ਰੀਤ ਮਜ਼ਦੂਰੀ ਮੰਗ ਹੈ, ਉਹ ਪ੍ਰੀਤ ਦੀ ਸਾਧ ਸੰਗਤ ਜੀ ਮਜ਼ਦੂਰੀ ਮੰਗਦਾ ਹੀ ਹੈ। ਪਿਆਰ ਹਿਰਦੇ ਦਾ ਪਿਆਰ ਦੇਖ ਕਰਕੇ ਪ੍ਰਮਾਤਮਾ ਪ੍ਰਸੰਨ ਹੁੰਦਾ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ, ਹਿਰਦੇ ਦਾ ਪਿਆਰ ਮਨ ਦੀ ਭਾਵਨਾ ਦੇਖ ਕਰਕੇ ਪ੍ਰਮਾਤਮਾ ਪਸੀਸ ਜਾਂਦਾ ਹੈ। ਤੇ ਹਜੂਰ ਕਹਿੰਦੇ ਹੈ ਮੇਰੀ ਜੀਵ ਰੂਪ ਸਹੇਲੜੀਓ, ਮੇਰਾ ਪਿਰ ਵਣਜਾਰਾ ਰਾਮ, ਐਸਾ ਉਹ ਵਣਜ ਕਰਨ ਵਾਲਾ ਪ੍ਰਮਾਤਮਾ ਹੈ ਜੋ ਸਰਬ ਜੀਵਾਂ ਦਾ ਮਾਲਕ ਪਿਰ ਪਤੀ ਪਰਮੇਸ਼ਰ ਹੈ। ਹਰ ਨਾਮੋ ਵਣੰਜੜਿਆ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਉਸ ਪ੍ਰਮਾਤਮਾ ਤੋਂ, ਮੇਰੇ ਮਾਲਕ ਪਰਮੇਸ਼ਰ ਤੋਂ ਪ੍ਰੀਤ ਦੀ ਭੇਟਾ ਦੇਖ ਕਰਕੇ ਪਰਮੇਸ਼ਰ ਦੇ ਨਾਮ ਦਾ ਵਣੰਜੜਿਓ ਵਣਜ ਕਰਨਾ ਕੀਤਾ, ਬੜੇ ਪਿਆਰ ਦੀ ਸਹਿਤ ਹੋ ਕਰਕੇ ਪ੍ਰਮਾਤਮਾ ਤੋਂ ਨਾਮ ਦੀ ਦਾਤ ਪਾਈ ਹੈ, ਪਿਆਰ ਦੀ ਭੇਟਾ ਦੇ ਕਰਕੇ ਨਾਮ ਦਾ ਪਦਾਰਥ ਪਾਇਆ ਹੈ। ਰਸ ਮੋਲ ਪਾਰ ਰਾਮ। ਜਿੰਨੇ ਵੀ ਸੰਸਾਰ ਦੇ ਪਦਾਰਥ ਹਨ, ਜਿੰਨੀਆਂ ਵਸਤੂਆਂ ਨੇ, ਜਿੰਨੀਆਂ ਵੀ ਮਾਇਕੀ ਦਾਤਾਂ ਨੇ, ਉਹਨਾਂ ਦਾ ਕੋਈ ਨਾ ਕੋਈ ਮੁੱਲ ਪੈ ਹੀ ਜਾਂਦਾ ਹੈ। ਭਾਵੇਂ ਕਿਸੇ ਦਾ ਥੋੜਾ ਹੈ, ਭਾਵੇਂ ਬਹੁਤਾ ਹੈ,
ਹਰ ਇੱਕ ਵਸਤੂ ਦਾ, ਹਰ ਵਡਮੁੱਲੇ ਪਦਾਰਥ ਦਾ ਕੋਈ ਨਾ ਕੋਈ ਮੁੱਲ ਪੈ ਜਾਂਦਾ ਹੈ, ਪਰ ਜੋ ਪਰਮੇਸ਼ਰ ਦਾ ਨਾਮ ਦਾ ਰਸ ਹੈ, ਵਾਹਿਗੁਰੂ ਜੀ ਦਾ ਨਾਮ ਦਾ ਪਦਾਰਥ ਹੈ, ਮਹਾਰਾਜ ਕਹਿੰਦੇ ਇਹ ਅਪਾਰਾ ਉਰਾਰ ਪਾਰ ਤੋਂ ਪਰੇ ਕੋਈ ਅੰਤ ਹੀ ਨਹੀਂ ਪਾ ਸਕਦਾ, ਕਿੰਨਾ ਅਮੋਲਕ ਪਰਮੇਸ਼ਰ ਦਾ ਨਾਮ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ, ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਮਨ ਦੇ ਵੱਟੇ ਸੱਟੇ ਪ੍ਰਾਪਤ ਹੋਣ ਵਾਲੀ ਵਾਹਿਗੁਰੂ ਦੇ ਨਾਮ ਦੀ ਦਾਤ ਹੈ। ਮੋਲ ਅਮੋਲੋ ਸੱਚ ਕਰ ਢੋਲੋ। ਹਜੂਰ ਕਹਿੰਦੇ ਹਨ ਕਿ ਜਿਹੜਾ ਅਮੋਲਕ ਪ੍ਰਮਾਤਮਾ ਜੀ ਦਾ ਸਵਰੂਪ ਹੈ, ਸੱਚ ਘਰ ਢੋਲੋ, ਉਹ ਢੋਲੋ ਜੋ ਪਿਆਰਾ ਪ੍ਰਮਾਤਮਾ ਹੈ। ਹਜੂਰ ਕਹਿੰਦੇ ਹਨ, ਹੇ ਜੀਵ, ਉਹ ਸੱਚੇ ਪ੍ਰਮਾਤਮਾ ਨੂੰ ਹਿਰਦੇ ਘਰ ਦੇ ਵਿੱਚ ਢੋਲਣਾ ਕਰ, ਲੱਭਣਾ ਕਰ। ਸੱਚ ਘਰ ਢੋਲੋ ਜੋ ਪਿਆਰਾ ਪ੍ਰਮਾਤਮਾ ਹੈ, ਜੋ ਸਰਬ ਜੀਵਾਂ ਦੇ ਹਿਰਦੇ ਅੰਦਰ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ, ਆਤਮਾ ਰੂਪ ਹੋ ਕਰਕੇ ਵਰਤ ਰਿਹਾ ਹੈ। ਪ੍ਰਭ ਭਾਵੈ ਤਾ ਮੁੰਦ ਭਲੀ। ਜੇ ਉਸ ਪਿਆਰੇ ਪ੍ਰਭੂ ਨੂੰ ਜੀਵ ਰੂਪ ਸਖੀ ਭਾ ਜਾਵੇ ਨਾ, ਮੁੰਦ ਜਿਹੜੀ ਬੇਸਮਝ ਹੈ, ਬੇਗਿਆਤ ਹੈ, ਬੇਅਕਲ ਵਾਲੀ ਹੈ, ਅਕਲ ਤੋਂ ਹੀਣੀ ਹੈ, ਸਮਝ ਤੋਂ ਹੀਣੀ ਹੈ, ਉਹ ਵੀ ਮਹਾਰਾਜ ਕਹਿੰਦੇ ਭਰੀ ਹੋ ਜਾਂਦੀ ਹੈ। ਉਹ ਵੀ ਚੰਗੇ ਜੀਵਨ ਵਾਲੀ ਬਣ ਜਾਂਦੀ ਹੈ। ਉਹਨੂੰ ਵੀ ਚੱਜ ਆ ਜਾਂਦਾ ਜ਼ਿੰਦਗੀ ਨਿਰਵਾਹ ਕਰਨੇ ਦਾ, ਜੀਵਨ ਕਿਸ ਢੰਗ ਦੇ ਨਾਲ ਮੈਂ ਨਿਰਵਾਹ ਕਰਨਾ ਹੈ। ਜੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ, ਵਾਹਿਗੁਰੂ ਦੀ ਦਿਆਲਤਾ ਹੋ ਜਾਵੇ, ਤੇ ਬੇਸਮਝ ਝੱਲੇ ਜੀਵ ਵੀ ਚੰਗੇ ਸਮਝਦਾਰ ਬਣ ਜਾਂਦੇ ਹਨ। ਪ੍ਰਮਾਤਮਾ ਚਾਹੇ ਤਾਂ, ਕਿਉਂਕਿ ਵਾਹਿਗੁਰੂ ਦੀ ਲੀਲਾ ਨੂੰ ਕੋਈ ਜਾਣ ਥੋੜਾ ਸਕਦਾ ਹੈ। ਉਹ ਤਾਂ ਪ੍ਰਮਾਤਮਾ ਐਸਾ ਹੈ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਮਹਾਰਾਜ ਕਹਿੰਦੇ ਜਿਹੜੇ ਖਲ ਮੂਰਖ ਜਾਣੇ ਜਾਂਦੇ ਨੇ, ਜਿਨ੍ਹਾਂ ਨੂੰ ਕੋਈ ਵੀ ਸਮਝ ਨਹੀਂ ਸੰਸਾਰ ਦੇ ਲੋਕ ਕਹਿੰਦੇ ਮੂਰਖ ਹੈ, ਬੇਸਮਝੇ, ਪਾਗਲ ਹੈ, ਪ੍ਰਮਾਤਮਾ ਚਾਹੇ ਤਾਂ ਉਹਨਾਂ ਨੂੰ ਚੰਗੇ ਵਿਦਵਾਨ ਬਣਾ ਦਿੰਦਾ। ਤੇ ਜੇ ਹੰਕਾਰ ਪੈਦਾ ਹੋ ਜਾਵੇ ਵੱਡੇ ਵੱਡੇ ਪੰਡਿਤਾਂ ਵਿਦਵਾਨਾਂ ਦੇ ਅੰਦਰ, ਪਰਮਾਤਮਾ ਚਾਹੇ ਤਾਂ ਵੱਡੇ ਵੱਡੇ ਵਿਦਵਾਨਾਂ ਨੂੰ, ਲਾਲ ਚੰਦ ਵਰਗੇ ਵਿਦਵਾਨਾਂ ਨੂੰ ਮੂਰਖ ਬਣਾ ਕਰਕੇ ਰੱਖ ਦਿੰਦਾ। ਵਾਹਿਗੁਰੂ ਦੀ ਲੀਲਾ ਨੂੰ ਕੋਈ ਜਾਣ ਨਹੀਂ ਸਕਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ, ਜੇ ਪਿਰ ਭਾਵੈ ਤਾਂ ਮੁੰਦ ਭਲੀ। ਜੇ ਪਰਮੇਸ਼ਰ ਨੂੰ ਭਾ ਜਾਵੇ ਨਾ, ਮੁੰਦ ਬੇਗਿਆਤ ਜੀਵ ਰੂਪ ਸਖੀ ਵੀ ਭਲੇ ਜੀਵਨ ਵਾਲੀ ਬਣ ਜਾਂਦੀ ਹੈ। ਇੱਕ ਸੰਗ ਹਰ ਕੈ ਕਰਹਿ ਰਲਿਆ। हे ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ, ਇੱਕੋ ਮਹਾਤਮਾ ਰੂਪ ਸਖੀਆਂ ਹਨ, ਜਿਹੜੇ ਮਹਾਰਾਜ ਤੁਹਾਡੇ ਸਰੂਪ ਦੇ ਵਿੱਚ ਮਿਲ ਕਰਕੇ ਰਲੀਆਂ, ਤੁਹਾਡੇ ਸਰੂਪ ਦਾ ਆਨੰਦ ਮਾਣ ਰਹੀਆਂ ਹਨ। ਹਾਉ ਪਕਾਰੀ ਦਰ ਖਲੀ। ਮਹਾਰਾਜ ਮੈਂ ਵੀ ਇੱਕ ਆਪ ਜੀ ਦੇ ਸਰੂਪ ਦੀ ਪ੍ਰਾਪਤੀ ਕਰਨ ਦੇ ਵਾਸਤੇ ਇੱਕ ਪੁਕਾਰੀ ਦਰ ਖਲੀ, ਹਾਉ ਪੁਕਾਰੀ ਦਰ ਖਲੀ। ਹਾਉ ਮੈਂ ਵੀ ਮਹਾਰਾਜ ਤੁਹਾਡੇ ਸਰੂਪ ਨੂੰ ਪਾਉਣ ਦੇ ਵਾਸਤੇ ਸਤ ਸੰਗਤ ਰੂਪੀ ਦਰ ਤੇ ਖਲੋ ਕਰਕੇ ਪੁਕਾਰਾਂ ਕਰ ਰਹੀ ਹਾਂ। ਮਹਾਰਾਜ ਮਨੁੱਖਾ ਜੀਵਨ ਦੇ ਰੂਪ ਦਰ ਤੇ ਖਲੋ ਕਰਕੇ 84 ਲੱਖ ਜੂਨਾ ਰੂਪ ਦਰਵਾਜ਼ਿਆਂ ਤੋਂ ਨਿਕਲ ਕਰਕੇ ਇਹ ਮਨੁੱਖਾ ਜੀਵਨ ਰੂਪ ਦਰਵਾਜ਼ੇ ਤੇ ਖਲੋ ਕੇ ਪੁਕਾਰ ਕਰ ਰਹੀ ਹਾਂ। ਹਉ ਪੁਕਾਰੀ ਦਰ ਖਲੀ। ਮਹਾਰਾਜ ਦਰ ਗਿਆਨ ਰੂਪ ਦਰਵਾਜ਼ੇ ਤੇ ਖਲੋ ਕਰਕੇ ਮੈਂ ਪੁਕਾਰਾਂ ਕਰ ਰਹੀ ਹਾਂ। ਹੇ ਵਾਹਿਗੁਰੂ ਮੇਰੇ ਮਾਲਕ ਪ੍ਰਮਾਤਮਾ, ਆਪਣੇ ਸਰੂਪ ਦਾ ਕਿਰਪਾ ਕਰਕੇ ਮੈਨੂੰ ਵੀ ਆਨੰਦ ਬਖਸ਼ੋ। ਜੋ ਆਪਣੇ ਮਹਾਤਮਾ ਰੂਪ ਸਖੀਆਂ ਨੂੰ ਮਹਾਰਾਜ ਆਪ ਜੀ ਨੇ ਜੋ ਸਰੂਪ ਦਾ ਆਨੰਦ ਬਖਸ਼ਿਸ਼ ਕੀਤਾ ਹੈ, ਬ੍ਰਹਮ ਆਨੰਦ ਬਖਸ਼ਿਆ ਹੈ, ਕਿਰਪਾ ਕਰਕੇ ਮਹਾਰਾਜ, ਹੇ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਮੇਰੇ ਤੇ ਵੀ ਕਿਰਪਾ ਕਰ ਦੇਵ। ਹਉ ਪੁਕਾਰੀ ਦਰ ਖਲੀ। ਮੈਂ ਪੁਕਾਰਾਂ ਕਰ ਰਹੀ, ਬਾਰ-ਬਾਰ ਪੁਕਾਰ ਰਹੀ ਹਾਂ, ਤੁਹਾਨੂੰ ਯਾਦ ਕਰ ਰਹੀ ਮਹਾਰਾਜ, ਕਿਰਪਾ ਕਰਕੇ ਸਰੂਪ ਦਾ ਆਨੰਦ ਬਖਸ਼ਿਸ਼ ਕਰ ਦੇਵੋ ਜੀ। ਕਾਰਨ ਕਾਰਨ ਸਮਰੱਥ ਸ੍ਰੀ ਧਰ। ਜੋ ਸਾਰੇ ਕਰਨਾਂ ਦੇ ਕਰਨ ਵਾਲਾ ਪ੍ਰਮਾਤਮਾ, ਸਰਬ ਕਲਾ ਸਮਰੱਥ ਹੈ, ਔਰ ਸ੍ਰੀ ਲక్ష్ਮੀ ਦਾ ਧਾਰਨ ਕਰਨ ਵਾਲਾ ਸ੍ਰੀ ਸ਼੍ਰੋਮਣੀ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਆਸਰੇ ਤੇ ਧਾਰਨ ਕੀਤਾ ਹੈ। ਆਪ ਕਾਰਜ ਸਾਰੇ। ਆਪ ਹੀ ਪਰਮੇਸ਼ਰ ਵਿਵਹਾਰਕ ਔਰ ਪਰਮਾਰਥਿਕ ਕਾਰਜਾਂ ਨੂੰ ਸਵਾਰਨ ਵਾਲਾ ਹੈ। ਹੇ ਜੀਵ ਰੂਪ ਸਖੀ, ਪਰਮਾਤਮਾ ਨੇ ਆਪ ਹੀ ਤੇਰੀ ਜ਼ਿੰਦਗੀ ਦੀ ਸਫਲਤਾ ਦਾ ਕਾਰਜ ਸਵਾਰ ਦੇਣਾ। ਇਹ ਜੋ ਤੇਰਾ ਕਾਰਜ ਹੈ ਨਾ, ਹਉ ਪੁਕਾਰੀ ਦਰ ਖਲਾ, ਪੁਕਾਰਾਂ ਕਰ ਰਹੀ ਹੈ, ਬਾਰ-ਬਾਰ ਪਰਮੇਸ਼ਰ ਨੂੰ ਯਾਦ ਕਰਦੀ ਹੈ।
ਪਰਮਾਤਮਾ ਨੇ ਆਪ ਹੀ ਤੇਰੇ ਕਾਰਜ ਨੂੰ ਸਵਾਰ ਦੇਣਾ, ਇਹਨੂੰ ਸਫਲਿਆਂ ਕਰ ਦੇਣਾ ਹੈ। ਤੂੰ ਪੁਕਾਰੀ ਚੱਲ, ਪਿਆਰ ਵਿੱਚ ਭਿੱਜ ਕਰਕੇ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਇੱਕ ਚਿੱਤ ਹੋ ਕਰਕੇ ਪ੍ਰਮਾਤਮਾ ਨੂੰ ਯਾਦ ਕਰੀ ਚੱਲ। ਆਪ ਕਾਰਜ ਸਾਰੇ ਆਪੇ ਪ੍ਰਮਾਤਮਾ ਨੇ ਕਿਰਪਾ ਕਰਕੇ ਤੇਰੇ ਇਹ ਜੀਵਨ ਦੀ ਸਫਲਤਾ ਦੇ ਕਾਰਜ ਸਵਾਰ ਦੇਣਾ ਹੈ। ਨਾਨਕ ਨਦਰੀ ਧਨ ਸੁਹਾਗਣ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਇਹ ਜੀਵ ਰੂਪ ਸਖੀ ਉਹ ਸੁਹਾਗਣ ਸੁਹਾਗਵਤੀ ਧਨਤਾ ਦੇ ਯੋਗ ਹੋ ਗਈ ਹੈ, ਜਿਸ ਦੇ ਪ੍ਰਮਾਤਮਾ ਦੀ ਕਿਰਪਾ ਦੀ ਨਦਰ ਹੋ ਗਈ, ਜਿਸ ਨੂੰ ਪ੍ਰਮਾਤਮਾ ਨੇ ਆਪਣੇ ਸਰੂਪ ਦਾ ਆਨੰਦ ਬਖਸ਼ਿਸ਼ ਕਰਕੇ ਸੁਹਾਗਣ ਬਣਾ ਦਿੱਤਾ ਹੈ। ਪ੍ਰਮਾਤਮਾ ਦੀ ਜਿਸ ਜੀਵ ਰੂਪ ਸਖੀ ਨੂੰ ਪ੍ਰਾਪਤੀ ਹੋ ਗਈ ਹੈ, ਪਤੀ ਪਰਮੇਸ਼ਰ ਨੂੰ ਜਿਸ ਨੇ ਪਾ ਲਿਆ, ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕਰਕੇ ਜਿਸ ਜੀਵ ਰੂਪ ਸਖੀ ਨੂੰ ਸੁਹਾਗਣ ਕਰ ਦਿੱਤਾ ਹੈ। ਸ਼ਬਦ ਅਬ ਸਾਧਾਰਏ। ਹਜੂਰ ਕਹਿੰਦੇ ਉਹਨੇ ਸ਼ਬਦ ਦੁਆਰਾ ਆਪਣੇ ਅਬ ਹਿਰਦੇ ਨੂੰ ਸਵਾਰ ਲਿਆ ਹੈ, ਚੰਗੀ ਤਰ੍ਹਾਂ ਸਵਾਰ ਲਿਆ, ਚੰਗੀ ਤਰ੍ਹਾਂ ਸੋਹਣਾ ਬਣਾ ਲਿਆ ਹੈ, ਹੱਛਾ ਕਰ ਲਿਆ ਹੈ, ਉਜਲ ਕਰ ਲਿਆ ਹੈ ਸ਼ਬਦ ਰੂਪੀ ਜਲ ਦੁਆਰਾ, ਜਿਸ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਅਥਵਾ ਜਿਸ ਜੀਵ ਰੂਪ ਸਖੀ ਨੇ ਆਪਣੇ ਅਬ ਹਿਰਦੇ ਨੂੰ ਸਵਾਰ ਲਿਆ। ਜਾਣੋ ਕਿ ਪ੍ਰਮਾਤਮਾ ਦੀ ਉਹਦੇ ਤੇ ਕਿਰਪਾ ਹੋ ਗਈ। ਪ੍ਰਮਾਤਮਾ ਨੇ ਆਪਣੇ ਸਰੂਪ ਦਾ ਸੇਜਾ ਦਾ ਆਨੰਦ ਦੇ ਕਰਕੇ ਵਾਹਿਗੁਰੂ ਨੇ ਉਹ ਜੀਵ ਰੂਪ ਸਖੀ ਨੂੰ ਸੁਹਾਗਵਤੀ ਬਣਾ ਦਿੱਤਾ ਹੈ। ਹਮ ਘਰ ਸਾਚਾ ਸੋਹਿਲੜਾ। ਇਹ ਪ੍ਰਮਾਤਮਾ ਸਾਡੇ ਹਿਰਦੇ ਰੂਪ ਘਰ ਦੇ ਅੰਦਰ ਸੱਚੇ ਅਕਾਲ ਪੁਰਖ ਪ੍ਰਮਾਤਮਾ ਤੁਹਾਡਾ ਸੋਹਿਲੜਾ, ਤੁਹਾਡਾ ਜਸ ਹੋ ਰਿਹਾ ਹੈ। ਇਹ ਪ੍ਰਮਾਤਮਾ ਸੋਹਿਲੜਾ ਪਿਆਰ ਵਿੱਚ ਭਿੱਜ ਕਰਕੇ ਤੁਹਾਡੇ ਸੋਹਲੇ ਗਾਉਂਦੇ ਹਾਂ। ਮਹਾਰਾਜ ਪ੍ਰੇਮ ਦੇ ਨਾਲ, ਪ੍ਰੀਤ ਰੂਪ ਰਸਨਾ ਦੇ ਨਾਲ ਤੁਹਾਡਾ ਅਸੀਂ ਜਸ ਗਾਉਂਦੇ ਹਾਂ। ਪ੍ਰਭ ਆਇੜੇ ਮੀਤਾ ਰਾਮ। हे ਮੇਰੇ ਮਿੱਤਰ ਪ੍ਰਮਾਤਮਾ ਜੀ, ਰਮੰਤੀ ਅਕਾਲ ਪੁਰਖ ਵਾਹਿਗੁਰੂ ਜੀ, ਪ੍ਰਭ ਆਇੜੇ, ਮਹਾਰਾਜ ਆਪ ਕਿਰਪਾ ਕਰਕੇ ਮੇਰੇ ਹਿਰਦੇ ਘਰ ਦੇ ਵਿੱਚ ਆਉਣਾ ਕਰੋ। ਅਥਵਾ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਸੋਹਿਲੇ ਗਾਏ ਜਾਂਦੇ ਆ ਨਾ, ਪਿਆਰ ਵਿੱਚ ਭਿੱਜ ਕੇ ਰੱਬ ਦੇ ਗੁਣ ਗਾਇਨ ਕੀਤੇ ਜਾਂਦੇ ਨੇ, ਮਹਾਰਾਜ ਕਹਿੰਦੇ ਪ੍ਰਭ ਆਇੜੇ ਮੀਤਾ ਰਾਮ। हे ਮੇਰੇ ਮਿੱਤਰ ਜੀਵਾ, ਪ੍ਰਮਾਤਮਾ ਉਹਨਾਂ ਦੇ ਹਿਰਦੇ ਘਰ ਦੇ ਵਿੱਚ ਆਉਂਦਾ ਜਿੱਥੇ ਰੱਬ ਦੇ ਗੁਣ ਗਾਏ ਜਾਂਦੇ ਆ, ਜਿੱਥੇ ਪ੍ਰਮਾਤਮਾ ਦੀਆਂ ਸਿਫਤਾਂ ਹੁੰਦੀਆਂ ਨੇ। ਜਿਸ ਹਿਰਦੇ ਅੰਦਰ ਪ੍ਰਮਾਤਮਾ ਦੀ ਯਾਦ ਟਿਕੀ ਰਹਿੰਦੀ ਹੈ, ਪ੍ਰਮਾਤਮਾ ਉਹਨਾਂ ਦੇ ਘਰ ਆਇੜੇ ਆਵਣਾ ਕਰਦਾ ਹੈ। ਰਾਵੇ ਰੰਗ ਰਤੜਿਆ। ਹਜੂਰ ਕਹਿੰਦੇ ਹਨ ਅਕਾਲ ਪੁਰਖ ਪਰਮੇਸ਼ਰ ਦੇ ਰੰਗ ਨੂੰ, ਪ੍ਰਮਾਤਮਾ ਦੇ ਆਨੰਦ ਨੂੰ ਕਿੰਨਾਂ ਨੇ ਰਾਵੇ ਮਾਣਿਆ, ਰਾਤੜਿਆ, ਜਿਹੜੇ ਇੱਕ ਚਿੱਤ ਹੋ ਕਰਕੇ ਰਤੇ ਹਨ, ਪਿਆਰ ਵਿੱਚ ਭਿੱਜ ਕੇ ਜਿਹੜੇ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਹਨ। ਮਨ ਲੀੜਾ ਦੀਤਾ ਰਾਮ। ਪ੍ਰਮਾਤਮਾ ਨੇ ਜੀਵ ਰੂਪ ਸਖੀ ਦਾ ਮਨ ਲੀੜਾ, ਮਨ ਲੈ ਕਰਕੇ ਦੀਤਾ ਰਾਮ, ਵਾਹਿਗੁਰੂ ਨੇ ਨਾਮ ਦਾ ਦਾਨ ਉਹਨੂੰ ਦਿੱਤਾ ਹੈ। ਵਾਹਿਗੁਰੂ ਨੇ ਦੀਤਾ ਰਾਮ, ਗਿਆਨ ਦਾ ਪ੍ਰਕਾਸ਼ ਪਰਮੇਸ਼ਰ ਨੇ ਬਖਸ਼ਿਸ਼ ਕਰ ਦਿੱਤਾ ਹੈ। ਪ੍ਰਮਾਤਮਾ ਨੇ ਬ੍ਰਹਮਾਨੰਦ ਉਸ ਜੀਵ ਰੂਪ ਸਖੀ ਨੂੰ ਬਖਸ਼ਿਸ਼ ਕਰ ਦਿੱਤਾ ਹੈ। ਮਨ ਲੀੜਾ, ਜਿਹਦਾ ਮਨ ਲੈ ਲਿਆ, ਕਿਉਂਕਿ ਜੋ ਜੀਵ ਮਨ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿੰਦਾ, ਮਹਾਰਾਜ ਜੀ ਦੇ ਮੁਬਾਰਕ ਬਚਨ ਹਨ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮਹਾਰਾਜ ਸਾਰੇ ਵਿਵਹਾਰਿਕ ਪਰਮਾਰਥਿਕ ਸਭ ਕਾਰਜ ਉਹਨਾਂ ਦੇ ਸਫਲੇ ਕਰ ਦਿੰਦੇ ਹਨ। ਜੋ ਗਰੀਬ ਨਿਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਮਨ ਅਰਪਣ ਕਰ ਦਿੰਦੇ ਹਨ, ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਪਰਾਇਣ ਹੋ ਜਾਂਦੇ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਨ ਦੀੜਾ ਦੀਤਾ ਰਾਮ। ਉਸ ਪਰਮਾਤਮਾ ਦੀ ਦਾਤ ਜਾਣ ਕਰਕੇ ਜਿਨ੍ਹਾਂ ਨੇ ਮਨ ਬਾਣੀ ਸਰੀਰ ਅਰਪਣ ਕਰ ਦਿੱਤਾ, ਮਨ ਜਿਨ੍ਹਾਂ ਦਾ ਵਾਹਿਗੁਰੂ ਨੇ ਲੈ ਲਿਆ, ਆਪਣੇ ਚਰਨਾਂ ਵਿੱਚ ਜੋੜਦੇ ਆ, ਤਿਨਾਂ ਨੂੰ ਪ੍ਰਮਾਤਮਾ ਨੇ ਬ੍ਰਹਮਾਨੰਦ ਦਿੱਤਾ ਹੈ। ਤਿਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਬ੍ਰਹਮ ਗਿਆਨ ਦਾ ਪ੍ਰਕਾਸ਼ ਦੇ ਦਿੱਤਾ ਹੈ। ਆਪਣਾ ਮਨ ਦੀਆ ਹਰ ਵਰ ਲੀਆ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਆਪਣਾ ਮਨ ਦੇ ਦਿੱਤਾ ਨਾ ਪ੍ਰਮਾਤਮਾ ਨੂੰ, ਤਿਨਾਂ ਨੇ ਹਰ ਵਰ ਲੀਆ। ਉਹਨਾਂ ਜੀਵ ਰੂਪ ਸੁਭਾਗ ਸਖੀਆਂ ਨੇ ਪਤੀ ਪ੍ਰਮਾਤਮਾ ਦੇ ਸਰੂਪ ਨੂੰ ਲੈ ਲਿਆ ਹੈ। ਵਰ ਪਰਮੇਸ਼ਰ ਦੇ ਪਤੀ ਦੇ ਸਰੂਪ ਨੂੰ ਪ੍ਰਾਪਤ ਕਰ ਲਿਆ। ਤਿਨਾਂ ਨੇ ਵਾਹਿਗੁਰੂ ਨੂੰ ਹੀ ਪਾ ਲਿਆ ਜਿਨ੍ਹਾਂ ਨੇ ਆਪਣਾ ਮਨ ਦੇ ਦਿੱਤਾ।
ਮਨ ਜਿਨ੍ਹਾਂ ਨੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕੀਤਾ, ਹੇ ਮਹਾਰਾਜ ਮਨ ਬਾਣੀ ਸਰੀਰ ਸਭ ਕੁਝ ਆਪ ਜੀ ਦਾ ਬਖਸ਼ਿਸ਼ ਕੀਤਾ ਹੈ। ਹੇ ਗਰੀਬ ਨਵਾਜ, ਸਾਡਾ ਤਾਂ ਕੁਝ ਵੀ ਨਹੀਂ ਮਹਾਰਾਜ, ਤਨ ਮਨ ਧਨ ਸਭ ਕੁਝ ਆਪ ਜੀ ਦਾ ਬਖਸ਼ਿਸ਼ ਕੀਤਾ ਹੋਇਆ। ਐਸੀ ਭਾਵਨਾ ਬਣਾ ਕੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਮੰਨ ਦਿੱਤਾ, ਮਹਾਰਾਜ ਕਹਿੰਦੇ ਮਨ ਦੇ ਵੱਟੇ ਸੱਟੇ ਤੇ ਇਹਨਾਂ ਨੇ ਵਾਰ ਪਤੀ ਪਰਮੇਸ਼ਰ ਦੇ ਸਰੂਪ ਨੂੰ ਪਾ ਲਿਆ ਹੈ। ਜਿਉ ਭਾਵੈ ਤਿਉ ਰਾਵੈ। ਤੇ ਫਿਰ ਜਿਵੇਂ ਪ੍ਰਮਾਤਮਾ ਨੂੰ ਪਾਉਂਦਾ ਹੈ ਤਿਉ ਰਾਵੈ, ਤਿਉ ਫਿਰ ਅਕਾਲ ਪੁਰਖ ਪ੍ਰਮਾਤਮਾ ਦੇ ਸਰੂਪ ਦਾ ਜੀਵ ਰੂਪ ਸਖੀ ਆਨੰਦ ਰਾਵੈ ਮਾਣਦੀ ਹੈ। ਜਿਉ ਭਾਵੈ ਤਿਉ ਮਹਾਰਾਜ ਕਹਿੰਦੇ ਰਾਵੈ, ਫਿਰ ਤਿਵੇਂ ਹੀ ਸਭ ਥਾਵਾਂ ਤੇ ਰਮਿਆ ਹੋਇਆ ਪ੍ਰਮਾਤਮਾ ਨੂੰ ਉਹ ਜੀਵ ਦੇਖਦਾ ਹੈ। ਜਿਵੇਂ ਜਿਵੇਂ ਪ੍ਰਮਾਤਮਾ ਰਮਿਆ ਹੋਇਆ, ਜਿਵੇਂ ਜਿਵੇਂ ਪ੍ਰਮਾਤਮਾ ਦੇ ਭਾਣੇ ਵਿੱਚ ਚੱਲਦਾ ਹੈ। ਜਿਉ ਭਾਵੈ, ਭਾਵੈ ਨਾਮ ਭਾਣੇ ਦਾ ਵੀ ਹੈ। ਜਿਵੇਂ ਜਿਵੇਂ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ, ਤਿਵੇਂ ਤਿਵੇਂ ਪ੍ਰਮਾਤਮਾ ਸਭ ਥਾਵਾਂ ਤੇ ਰਮਿਆ ਹੋਇਆ ਨਜ਼ਰ ਆਉਂਦਾ ਹੈ। ਤਿਉ ਰਾਵੈ, ਤਿਵੇਂ ਤਿਵੇਂ ਫਿਰ ਦੇਖਣ ਲੱਗ ਪੈਂਦਾ ਕਿ ਪ੍ਰਮਾਤਮਾ ਮੇਰੇ ਹਿਰਦੇ ਅੰਦਰ ਵੀ ਹੈ, ਪ੍ਰਮਾਤਮਾ ਸੰਸਾਰ ਦੇ ਜੀਵਾਂ ਅੰਦਰ ਵੀ ਹੈ। ਤਿਉ ਰਾਵੈ, ਤਿਵੇਂ ਤਿਵੇਂ ਫਿਰ ਸੰਸਾਰ ਦੇ ਜੀਵਾਂ ਦੇ ਅੰਦਰ ਵੀ ਪ੍ਰਮਾਤਮਾ ਦਾ ਪ੍ਰਕਾਸ਼ ਸਰੂਪ ਰਮਿਆ ਹੋਇਆ ਦਿਸਣ ਲੱਗ ਪੈਂਦਾ ਹੈ। ਤਨ ਮਨ ਪਿਰ ਆਗੈ ਸ਼ਬਦ ਸੁਭਾਗੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਆ, ਜਿਨ੍ਹਾਂ ਨੇ ਤਨ ਤੇ ਮਨ ਫਿਰ ਪਤੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਅਰਪਣ ਕਰ ਦਿੱਤਾ, ਸ਼ਬਦ ਸੁਭਾਗੈ, ਸ਼ਬਦ ਦੁਆਰਾ ਉਪਦੇਸ਼ ਦੁਆਰਾ ਮਹਾਰਾਜ ਕਹਿੰਦੇ ਭਾਗਾਂ ਦੇ ਸਹਿਤ ਬਣੇ ਹਨ। ਸ਼ਬਦ ਸੁਭਾਗੈ, ਸ਼ਬਦ ਕਰਕੇ ਤਿੰਨਾਂ ਦੇ ਸਾਧ ਸੰਗਤ ਜੀ ਚੰਗੇ ਭਾਗ ਜਾਗੇ ਹੈ। ਸ਼ਬਦ ਦੁਆਰਾ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਦੇ ਭਾਗ ਜਾਗਰਤ ਹੁੰਦੇ ਹੈ। ਪੂਰਬਲੇ ਜਿਹੜੇ ਕੋਈ ਚੰਗੇ ਕਰਮ ਕੀਤੇ ਹੋਏ ਉਹਨਾਂ ਦਾ ਫਲ ਜੀਵ ਨੂੰ ਚੰਗਾ ਛੇਤੀ ਪ੍ਰਾਪਤ ਹੋ ਜਾਣ ਵਾਲਾ ਹੈ। ਮਹਾਰਾਜ ਜੀ ਦੇ ਉਪਦੇਸ਼ ਦੁਆਰਾ ਜੀਵ ਭਾਗਾਂ ਦੀ ਸਹਿਤ ਬਣਦਾ ਹੈ। ਘਰ ਅੰਮ੍ਰਿਤ ਫਲ ਪਾਵੈ। ਹਿਰਦੇ ਰੂਪ ਘਰ ਅੰਦਰ ਆਤਮਿਕ ਰਸ ਦੇਣ ਵਾਲਾ, ਅਮਰ ਕਰ ਦੇਣ ਵਾਲਾ ਪ੍ਰਮਾਤਮਾ ਦਾ ਨਾਮ ਰੂਪ ਅੰਮ੍ਰਿਤ ਦਾ ਫਲ ਤਿਨਾਂ ਨੇ ਪਾ ਲਿਆ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਉਪਦੇਸ਼ ਨੂੰ ਸਰਵਣ ਕੀਤਾ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਦਾ ਸ਼ਬਦ ਪਿਆਰ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਬੁੱਧ ਪਾਠ ਨਾ ਪਾਈਐ ਬਹੁ ਚਤੁਰਾਈਐ। ਮਹਾਰਾਜ ਸੱਚੇ ਪਾਤਸ਼ਾਹ ਬੜੇ ਬੜੇ ਬੁੱਧੀਵਾਨ, ਚੰਗੇ ਚੰਗੇ ਅਕਲਾਂ ਵਾਲੇ ਸੰਸਾਰ ਦੇ ਅੰਦਰ ਲੋਕ ਹਨ, ਉਹਨਾਂ ਨੇ ਰੱਬ ਨੂੰ ਪਾ ਲਿਆ ਹੋਵੇਗਾ। ਮਹਾਰਾਜ ਬੜੀਆਂ ਚਤੁਰਾਈਆਂ, ਬੜੀਆਂ ਸਿਆਣਪਾਂ ਵਾਲੇ ਸੰਸਾਰ ਦੇ ਅੰਦਰ ਲੋਕ ਹਨ, ਉਹਨਾਂ ਨੇ ਰੱਬ ਨੂੰ ਪਾ ਲਿਆ ਹੋਵੇਗਾ। ਤੇ ਬੜੇ ਬੜੇ ਬੁੱਧੀਵਾਨ ਜੀਵ ਫਿਰ ਮਹਾਰਾਜ ਗ੍ਰੰਥਾਂ ਦੇ ਪਾਠ ਕਰਨ ਵਾਲੇ, ਗ੍ਰੰਥਾਂ ਦਾ ਅਧਿਐਨ ਕਰਨ ਵਾਲੇ, ਬਹੁਤ ਸੰਸਾਰ ਦੇ ਅੰਦਰ ਤਮਾਮ ਬੜੇ ਬੜੇ ਉੱਚੇ ਬੁੱਧ ਵਾਲੇ ਸੰਸਾਰ ਦੇ ਜੀਵ ਹਨ, ਤਿੰਨਾਂ ਨੇ ਰੱਬ ਨੂੰ ਪਾ ਲਿਆ ਹੋਵੇਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਗੁਰਸਿੱਖੋ, ਬੁੱਧ ਪਾਠ ਨਾ ਪਾਈਐ ਬਹੁ ਚਤੁਰਾਈਐ। ਨਾ ਤਾਂ ਆਪਣੀ ਬੁੱਧੀ ਦੇ ਬਲ ਕਰਕੇ ਰੱਬ ਨੂੰ ਪਾਇਆ ਜਾ ਸਕਦਾ, ਤੇ ਨਾ ਹੀ ਵੇਦਾਂ ਸ਼ਾਸਤਰਾਂ ਦਾ ਕੱਲਾ ਪਾਠ ਪੜ੍ਹਨੇ ਕਰਕੇ ਰੱਬ ਨੂੰ ਪਾਈਦਾ। ਬਹੁ ਚਤੁਰਾਈ ਹੈ, ਤੇ ਬਹੁਤੀਆਂ ਚਤੁਰਾਈਆਂ, ਬਹੁਤੀਆਂ ਸਿਆਣਪਾਂ ਕਰਕੇ ਵੀ ਕਦੇ ਰੱਬ ਨੂੰ ਨਹੀਂ ਪਾ ਸਕੀਦਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਬਖਸ਼ਿਸ਼ ਕਰਦੇ ਸਮਝਾਉਂਦਿਆਂ ਹੋਇਆ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਕਿ ਮੇਰੇ ਮਨਾਂ ਵਿੱਚ ਭੁਲੇਖੇ ਵਿੱਚ ਨਾ ਕਿਤੇ ਬੈਠਾ ਰਹੀਂ ਕਿ ਮੈਂ ਬੜਾ ਚਤੁਰ ਚਲਾਕ ਹਾਂ, ਬਹੁਤ ਮੇਰੇ ਕੋਲ ਚਤੁਰਾਈਆਂ ਨੇ, ਮੈਂ ਰੱਬ ਨੂੰ ਪਾ ਲਵਾਂਗਾ, ਨਾਮੁਮਕਿਨ ਹੈ। ਨਾ ਕਦੇ ਕਿਸੇ ਨੇ ਪਾਇਆ, ਨਾ ਹੀ ਕਦੇ ਪਾ ਸਕੇਗਾ। ਇਹ ਤਾਂ ਅਕਾਲ ਪੁਰਖ ਪਰਮੇਸ਼ਰ ਆਪ ਕਿਰਪਾ ਕਰੇ ਤਾਂ ਪਾਈਦਾ ਹੈ। ਤੋ ਹਜੂਰ ਕਹਿੰਦੇ ਨਾ ਬੁੱਧੀ ਦੇ ਬਲ ਕਰਕੇ, ਨਾ ਵੇਦਾਂ ਸ਼ਾਸਤਰਾਂ ਦਾ ਪਾਠ ਪੜ੍ਹਨੇ ਕਰਕੇ, ਨਾ ਬਹੁਤੀਆਂ ਚਤੁਰਾਈਆਂ ਕਰਕੇ ਪਰਮੇਸ਼ਰ ਨੂੰ ਪਾ ਸਕੀਦਾ ਹੈ। ਪਾਏ ਮਿਲੈ ਮਨ ਭਾਣੇ। ਜੇ ਜੀਵ ਦੀ ਭਾਵਨਾ ਰੱਬ ਨੂੰ ਪਾ ਜਾਵੇ ਤਾਂ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਲ ਮਿਲਦਾ ਹੈ। ਭਾਏ ਮਿਲੈ ਮਨ ਭਾਣੇ, ਜੇ ਮਨ ਕਰਕੇ ਰੱਬ ਦਾ ਭਾਣਾ ਮੰਨਦਾ, ਰੱਬ ਦੀ ਰਜ਼ਾ ਨੂੰ ਸਤ ਕਰਕੇ ਮੰਨਦਾ, ਭਾਏ ਹਿਰਦੇ ਦਾ ਪਿਆਰ ਦੇਖ ਕਰਕੇ ਪ੍ਰਮਾਤਮਾ ਦੇ ਨਾਲ ਮਿਲਦਾ ਹੈ, ਤਾਂ ਹੀ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸਾਜ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ
ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਭਾਵੇਂ ਬਹੁਤੇ ਵਿਦਿਆ ਸੰਸਾਰ ਦੇ ਵੇਦਾਂਤ ਸ਼ਾਸਤਰ ਧਾਰਮਿਕ ਗ੍ਰੰਥ ਵੀ ਭਾਵੇਂ ਨਹੀਂ ਪੜ੍ਹੇ, ਉਹਨਾਂ ਦੇ ਕੋਲ ਭਾਵੇਂ ਬਹੁਤੀ ਬੁੱਧ ਵੀ ਨਹੀਂ ਸੀ, ਬਹੁਤੇ ਬੁੱਧੀਵਾਨ ਵੀ ਨਹੀਂ ਜਾਣੇ ਜਾਂਦੇ ਸਨ, ਔਰ ਬਹੁਤੀਆਂ ਚਤੁਰਾਈਆਂ ਵੀ ਭਾਵੇਂ ਨਹੀਂ ਸਨ ਉਹਨਾਂ ਨੂੰ ਆਉਂਦੀਆਂ, ਪਰ ਜਿਨ੍ਹਾਂ ਨੇ ਪਿਆਰ ਕੀਤਾ ਨਾ ਵਾਹਿਗੁਰੂ ਦੇ ਚਰਨਾਂ ਨਾਲ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਸੁਤੇ ਹੀ ਵਾਹਿਗੁਰੂ ਜੀ ਦੇ ਸਰੂਪ ਨੂੰ ਪਾ ਲਿਆ ਹੈ। ਜਿਨ੍ਹਾਂ ਨੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਪਿਆਰ ਲਾਇਆ, ਸੋ ਹਜੂਰ ਕਹਿੰਦੇ ਨੇ ਭਾਏ ਮਿਲੈ ਮਨ ਭਾਣੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦੇ ਭਾਣੇ ਵੀ ਚੱਲਣੇ ਕਰਕੇ, ਹਿਰਦੇ ਦਾ ਪਿਆਰ ਦੇਖ ਕਰਕੇ ਜੀਵ ਪਰਮੇਸ਼ਰ ਨੂੰ ਪਾਇਆ, ਤਾਂ ਹੀ ਮਿਲਿਆ ਹੈ। ਨਾਨਕ ਠਾਕੁਰ ਮੀਤ ਹਮਾਰੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ, ਹੇ ਜੀਵਾ, ਜੋ ਅਕਾਲ ਪੁਰਖ ਪ੍ਰਮਾਤਮਾ ਸਾਡਾ ਮਿੱਤਰ ਹੈ, ਨਾਨਕ ਠਾਕੁਰ ਮੀਤ ਹਮਾਰੇ, ਸਾਡਾ ਮਾਲਕ, ਸਾਰੀ ਸ੍ਰਿਸ਼ਟੀ ਦਾ, ਸਾਰੀ ਖਲਕਤ ਦਾ ਮਾਲਕ ਜੋ ਪਰਮੇਸ਼ਰ ਸਾਡਾ ਮਿੱਤਰ ਹੈ। ਹਮ ਨਾਹੀ ਲੋਕਾਣੇ। ਫਿਰ ਸਾਨੂੰ ਲੋਕਾਂ ਦੀ ਕਾਣ ਕਨੌਟ ਕਿਵੇਂ ਹੋ ਸਕਦੀ ਹੈ? ਹਮ ਨਾਹੀ ਲੋਕਾਣੇ, ਅਸੀਂ ਕਿਵੇਂ ਲੁਕੇ ਛਿਪੇ ਰਹਿ ਸਕਦੇ? ਸਾਡਾ ਮਾਲਕ ਪਰਮਾਤਮਾ ਹੈ, ਸਾਡਾ ਮਾਲਕ ਪਰਮੇਸ਼ਰ ਹੈ। ਅਸੀਂ ਪਰਮਾਤਮਾ ਦੇ ਗੋਲੇ ਹਾਂ, ਅਸੀਂ ਪਰਮਾਤਮਾ ਦੇ ਦਾਸਰੇ ਹਾਂ, ਉਸ ਵਾਹਿਗੁਰੂ ਦੇ ਅਸੀਂ ਚਾਕਰ ਹਾਂ, ਜਿਸ ਬਾਬਤ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਬੜਾ ਡਾਢਾ ਤੇ ਬੜਾ ਭਾਰਾ ਉਹ ਪਰਮਾਤਮਾ ਸਾਡਾ ਮਾਲਕ ਹੈ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਕਰਨ ਕਰਾਵਨ ਸਗਲ ਵਿਦ ਸੋ ਸਤਿਗੁਰੂ ਹਮਾਰਾ। ਸਾਰੀਆਂ ਵਿਧਾਂ ਜਿਸ ਪਰਮਾਤਮਾ ਦੇ ਹੱਥਾਂ ਵਿੱਚ, ਉਹ ਸਾਡਾ ਮਾਲਕ ਹੈ। ਬੜਾ ਡਾਢਾ ਹੈ, ਬੜਾ ਭਾਰਾ ਉਹ ਪਰਮਾਤਮਾ ਦਾ ਸਵਰੂਪ ਹੈ, ਜਿਹਦੇ ਬਲ ਨੂੰ ਮਿਤਿਆ ਨਹੀਂ ਜਾ ਸਕਦਾ, ਗਿਣਿਆ ਤੋਲਿਆ ਮਾਪਿਆ ਨਹੀਂ ਜਾ ਸਕਦਾ। ਐਸਾ ਡਾਢਾ ਤੇ ਭਾਰਾ ਸਾਡਾ ਮਾਲਕ ਹੈ। ਹਮ ਨਾਹੀ ਲੋਕਾਣੇ, ਕਹਿੰਦੇ ਕਿ ਸਾਨੂੰ ਲੁਕਣ ਦੀ ਕੀ ਲੋੜ ਹੈ? ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਡਾ ਮਾਲਕ, ਜਿਸ ਨੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕੀਤਾ, ਉਸ ਵਾਹਿਗੁਰੂ ਦੇ ਹਿਰਦੇ ਅੰਦਰ ਪਰਮਾਤਮਾ ਦੀ ਬਖਸ਼ਿਸ਼ ਨਾਲ ਜੀਵ ਦੇ ਹਿਰਦੇ ਅੰਦਰ ਪ੍ਰਕਾਸ਼ ਹੋਣੇ ਕਰਕੇ ਹੀ ਪ੍ਰਗਟ ਹੋ ਜਾਣਾ ਕੀਤਾ ਹੈ। ਕਿਉਂਕਿ ਵਾਹਿਗੁਰੂ ਦਾ ਪਿਆਰਾ ਭਾਵੇਂ ਬਹੁਤਾ ਆਪਣੇ ਆਪ ਨੂੰ ਛੁਪਾਉਣ ਦਾ ਯਤਨ ਕਰਦਾ, ਉਹਦੀ ਨਿਮਰਤਾ ਹੈ। ਪਰ ਮਹਾਰਾਜ ਕਹਿੰਦੇ ਸੂਰਜ ਚੜ੍ਹਨੇ ਤੇ ਜਿਵੇਂ ਪ੍ਰਕਾਸ਼ ਹੋ ਜਾਂਦਾ, ਇਸੇ ਤਰ੍ਹਾਂ ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਛਿਪਿਆ ਨਹੀਂ ਰਹਿ ਸਕਦਾ। ਪਰਮਾਤਮਾ ਜਿਸ ਜੀਵ ਤੇ ਕਿਰਪਾ ਕਰ ਦਿੰਦਾ ਹੈ, ਸੋ ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰੂ ਸ਼ਬਦ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ, ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਓ ਮੇਲ। ਬੁੱਧ ਪਾਠ ਨਾ ਪਾਈਐ ਬਹੁ ਚਤੁਰਾਈਐ, ਭਾਏ ਮਿਲੈ ਮਨ ਭਾਣੇ। ਨਾਨਕ ਠਾਕੁਰ ਮੀਤ ਹਮਾਰੇ, ਹਮ ਨਾਹੀ ਲੋਕਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।